ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਸੈਪਟੈਂਬਰ 28 ਤੇ ਅੱਜ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਆ। ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕ। ਤੇ ਅਸੀਂ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜਦੇ ਨੇ ਜੀ ਮਿੰਟੂ ਗੁਰਸੋਰੀਆ ਜੀ। ਦੱਸਦੇ ਨੇ ਕਿ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ। ਮਿੰਟੂ ਗੁਰਸੋਰੀਆ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਜੀ ਕਿ ਕੂਟਨੀਤੀ ਦੀ ਜੰਗ ਦਰਮਿਆਨ ਪੰਜਾਬ ਦੀ ਕਬੱਡੀ ਐਸੋਸੀਏਸ਼ਨ ਨੇ ਪਾਕਿਸਤਾਨ ਕਬੱਡੀ ਨੂੰ ਸੱਦਾ ਭੇਜਿਆ। ਬਿਲਕੁਲ ਜੀ, ਕੂਟਨੀਤੀ ਦੀ ਲੜਾਈ ਦੇ ਦਰਮਿਆਨ ਇੱਧਰੋਂ ਸੁਖਦ ਸੁਨੇਹੇ ਭੇਜੇ ਜਾ ਰਹੇ ਆ, ਸੱਦੇ ਦਿੱਤੇ ਜਾ ਰਹੇ, ਨਿਉਂਦੇ ਦਿੱਤੇ ਜਾ ਰਹੇ ਕਿ ਆਓ ਕਬੱਡੀ ਖੇਡੀਏ। ਪਰ ਲੱਗਦਾ ਨਹੀਂ ਜਦੋਂ ਇੱਧਰ ਕੂਟਨੀਤੀ ਵਾਲੇ ਜੱਫੀ ਹੋਣ ਡਏ ਆ ਕਿ ਇਹ ਜਿਹੜੀ ਕਬੱਡੀ ਆ ਉਹ ਸਿਰੇ ਚੜ ਜਾਏਗੀ, ਖਾਸ ਤੌਰ ਤੇ ਭਾਰਤ ਤੇ ਪਾਕਿਸਤਾਨ ਦੀ। ਭਾਰਤ ਪਾਕਿਸਤਾਨ ਦੀ ਜਿਹੜੀ ਕਬੱਡੀ ਟੀਮ ਹੈ, ਵੈਸੇ ਵੀ ਇਹਦੇ ਤੋਂ ਬਿਨਾਂ ਵਿਸ਼ਵ ਕਬੱਡੀ ਕੱਪ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮੇਰੇ ਖਿਆਲ ਦੇ ਨਾਲ ਕੁਝ ਬਾਹਰਲੀਆਂ ਵੀ 1-2 ਫੈਡਰੇਸ਼ਨ ਨੇ ਜਿਹੜੀਆਂ ਨਾ ਕਰ ਚੁੱਕੀਆਂ ਕਿ ਅਸੀਂ ਐਤਕੀ ਆਪਣੀ ਕਬੱਡੀ ਟੀਮ ਹੈ ਜਿਹੜੀ ਉਹ ਨਹੀਂ ਭੇਜਣੀ। ਜੇ ਪਾਕਿਸਤਾਨ ਟੀਮ ਨੂੰ ਇਹਨਾਂ ਜਿਹੜਾ ਸੱਦਾ ਭੇਜਿਆ ਜੇ ਉਹ ਨਾ ਮਨਜ਼ੂਰ ਕਰ ਦਿੰਦੇ ਆ ਤੇ ਫਿਰ ਇੱਥੇ ਇਹਨਾਂ ਦੀ ਜਿਹੜੀ ਉਹ ਰੌਣਕ ਆ ਮੇਰੇ ਖਿਆਲ ਦੇ ਨਾਲ ਬਹੁਤ ਥੁੜ ਜਾਏਗੀ, ਬੜੀ ਘਟ ਜਾਣੀ ਆ। ਕਿਉਂਕਿ ਇਹ ਇਮਕਾਨ ਇਸ ਕਰਕੇ ਜ਼ਿਆਦਾ ਹੈ ਉਹ ਕਿਉਂਕਿ ਅੱਜ ਸਾਰਕ ਸੰਮੇਲਨ 'ਚੋਂ ਭਾਰਤ ਨੇ ਲੱਤ ਖਿੱਚ ਲਈ ਤੇ ਉਹ ਸਾਰਕ ਸੰਮੇਲਨ ਜਿਹੜਾ ਇਸਲਾਮਾਬਾਦ 'ਚ ਹੋਣਾ ਸੀ ਨਵੰਬਰ ਦੇ ਵਿੱਚ, ਉਹ ਮੁਲਤਵੀ ਹੋ ਗਿਆ। ਕਿਉਂਕਿ ਸਾਰਕ ਸੰਮੇਲਨ ਦਾ ਜਿਹੜਾ ਵਿਧੀ ਵਿਧਾਨ ਆ ਉਹਦੇ 'ਚ ਇਹ ਹੈ ਕਿ ਜੇ ਕੋਈ ਇੱਕ ਵੀ ਦੇਸ਼ ਇਹਨਾਂ 8 ਦੇਸ਼ਾਂ ਦੇ ਵਿੱਚੋਂ ਲੱਤ ਖਿੱਚ ਜਾਂਦਾ, ਬਾਈਕਾਟ ਕਰਦਾ ਤੇ ਉਹ ਸਾਰਕ ਸੰਮੇਲਨ ਹੈ ਜਿਹੜਾ ਰੱਦਿਆ ਜਾਂਦਾ। ਅੱਜ ਭਾਰਤ ਨੇ ਬਾਈਕਾਟ ਕੀਤਾ, ਨਾਲ ਜਿਹੜੇ ਉਹਦੀ ਲਾਬੀ ਦੇ ਦੇਸ਼ ਆ ਜਿੱਦਾਂ ਅਫਗਾਨਿਸਤਾਨ ਆ, ਭੂਟਾਨ ਆ, ਬੰਗਲਾਦੇਸ਼ ਆ, ਉਹ ਵੀ ਖੜ ਗਏ। ਇਸ ਕਰਕੇ ਸਾਰਕ ਸੰਮੇਲਨ ਹੈ ਜਿਹੜਾ ਖਟਾਈ 'ਚ ਪੈ ਗਿਆ। ਉਹਨਾਂ ਦੀ ਕੂਟਨੀਤਿਕ ਮੰਚ ਤੇ ਇਹ ਬਹੁਤ ਵੱਡੀ ਹਾਰ ਆ, ਬੜਾ ਵੱਡਾ ਝਟਕਾ ਪਾਕਿਸਤਾਨ ਨੂੰ। ਖਾਸ ਤੌਰ ਤੇ UN ਦੇ ਵਿੱਚ ਜਿਸ ਤਰ੍ਹਾਂ ਬੀਬੀ ਸੁਸ਼ਮਾ ਸਵਰਾਜ ਨੇ ਨਵਾਜ਼ ਸ਼ਰੀਫ ਦੇ ਭਾਸ਼ਣ ਦੀਆਂ ਧੱਜੀਆਂ ਉਡਾਈਆਂ, ਉਸ ਤੋਂ ਬਾਅਦ ਇਹ ਦੂਜੀ ਹਾਰ ਕਹੀ ਜਾ ਸਕਦੀ ਹੈ। ਸਿੰਧੂ ਜਲ ਸਮਝੌਤਾ ਹਾਲੇ ਉਹ ਵੀ ਏਜੰਡੇ ਤੇ ਆ, ਜਿਹੜਾ ਤਰਜੀਹੀ ਮੁਲਕ ਦਾ ਰੁਤਬਾ ਦਿੱਤਾ ਹੈ ਉਹਦੇ ਤੇ ਵੀ ਚਰਚਾ ਹੋ ਰਹੀ ਹੈ। ਯਾਨੀ ਜਦੋਂ ਇੰਨਾ ਸਾਰਾ ਕੁਝ ਹੋ ਰਿਹਾ ਤਾਂ ਉਸ ਦਰਮਿਆਨ ਇਹ ਬਹੁਤ ਸੰਭਾਵਨਾ ਜਿਹੜੀ ਥੋੜ੍ਹੀ ਰਹਿ ਜਾਂਦੀ ਹੈ ਕਿ ਪਾਕਿਸਤਾਨ ਦੀ ਕਬੱਡੀ ਟੀਮ ਭਾਰਤ ਦੇ ਵਿੱਚ ਆਏਗੀ, ਆ ਕੇ ਇੱਥੇ ਮੈਚ ਖੇਡੇਗੀ। ਲੱਗਦਾ ਨਹੀਂ। ਜੇ ਉਹ ਸੱਦਾ ਪ੍ਰਵਾਨ ਵੀ ਕਰ ਲੈਂਦੇ ਆ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇੱਧਰੋਂ ਵੀਜ਼ੇ ਨਹੀਂ ਦੇਣੇ, ਕਿਉਂਕਿ ਜੇ ਇਹ ਵੀਜ਼ੇ ਦੇਣਗੇ ਤੇ ਫਿਰ ਉਹ ਜਿਹੜੇ ਉਹ ਠਾਕਰੇ ਕੇ ਲਾਣੇ ਆ ਉਹ ਇਹਨਾਂ ਦੇ ਮਗਰ ਲੱਗ ਜਾਣਗੇ। ਜਿਹੜੇ ਕੇਂਦਰ ਦੇ ਵਿੱਚ ਬੈਠੇ ਆ ਉਹਨਾਂ ਨੇ ਇਹਨਾਂ ਨੂੰ ਘੇਰ ਲੈਣਾ ਕਿ ਅਸੀਂ ਤੇ ਇੱਥੋਂ ਧੱਕੇ ਮਾਰ ਕੇ ਪਾਕਿਸਤਾਨੀ ਕਲਾਕਾਰ ਕੱਢਦੇ ਪਏ, ਤੁਸੀਂ ਪਾਕਿਸਤਾਨੀ ਖਿਡਾਰੀ ਸੱਦੇ ਪਏ ਹੋ। ਇਸ ਕਰਕੇ ਸੰਭਾਵਨਾ ਹੈ ਜਿਹੜੀ ਉਹ ਬਹੁਤ ਘੱਟ ਆ ਕਿ ਪਾਕਿਸਤਾਨ ਦੀ ਕਬੱਡੀ ਟੀਮ ਆਏਗੀ। ਮੇਰੇ ਖਿਆਲ ਦੇ ਨਾਲ ਐਕਟਿੰਗ ਦਾ ਜਿਹੜਾ ਇਹਨਾਂ ਦਾ ਕਬੱਡੀ ਕੱਪ ਆ, ਪਿਛਲੇ ਵਾਰੀ ਜਿਵੇਂ ਇਹਨਾਂ ਨੂੰ ਰੱਦ ਕਰਨਾ ਪਿਆ ਸੀ, ਐਤਕੀ ਕਰਾਉਣਗੇ ਤੇ ਹੈਗੇ ਕਿਉਂਕਿ ਚੋਣਾਂ ਲਾ ਕੇ ਧੱਕਾ ਤੁੱਕਾ। ਪਰ ਜੇ ਉਹ ਪਾਕਿਸਤਾਨ ਦੀ ਟੀਮ ਨਹੀਂ ਆਉਂਦੀ ਤਾਂ ਇਹਨਾਂ ਦਾ ਜਿਹੜਾ ਕਬੱਡੀ ਕੱਪ ਆ ਉਹਦਾ ਰੋਮਾਂਚ ਹੈ, ਜਿਹੜੀ ਉਹਦੀ ਦਿਲਚਸਪੀ ਆ ਉਹ ਬਹੁਤ ਹੀ ਘੱਟ ਜਾਏਗੀ। ਕਿਉਂਕਿ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਨਾਲ ਹੀ ਉਹਦੇ ਮੈਚ ਦੇ ਨਾਲ ਹੀ ਇਹਦੀ ਰੌਣਕ ਆ ਤੇ ਉਹ ਪ੍ਰਭਾਵਿਤ ਹੋਣ ਦੀ ਜਿਹੜੀ ਸੰਭਾਵਨਾ ਹੈ ਕਿ ਪ੍ਰਬਲ ਆ। ਜਾਪਦਾ ਨਹੀਂ ਉਹ ਆਉਣਗੇ ਤੇ ਜਾਂ ਇਹ ਵੀਜ਼ਾ ਦੇਣਗੇ, ਦੋਵਾਂ ਚੋਂ ਇੱਕ ਚੀਜ਼ ਹੋਣੀ ਆ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕ੍ਰਿਕਟ ਕੰਟਰੋਲ ਬੋਰਡ ਦੀ। ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਇਹਨਾਂ ਨੂੰ। ਦੇਖੋ, ਸੁਪਰੀਮ ਕੋਰਟ ਨੇ ਅੱਜ ਸਾਫ਼ ਅੱਖਰਾਂ ਦੇ ਵਿੱਚ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਵੇਂ ਆਪਣੇ ਪੰਜਾਬੀ ਕਹਿੰਦੇ ਕਿ ਮੈਂ ਤੈਨੂੰ ਪੰਜਾਬੀ 'ਚ ਦੱਸ ਦਿਆਂ, ਸੁਪਰੀਮ ਕੋਰਟ ਨੇ ਇਹਨਾਂ ਨੂੰ ਪੰਜਾਬੀ 'ਚ ਹੀ ਕਹਿ ਦਿੱਤਾ ਹੈ ਕਿ ਭਾਈ ਸੰਭਲ ਜਾਓ, ਨਹੀਂ ਤਾਂ ਕੰਮ ਤੁਹਾਡਾ ਜਿਹੜਾ ਔਖਾ ਹੋ ਜਾਣਾ, ਤੁਹਾਡੀ ਟਿਵਰੀ ਸਾਨੂੰ ਕੱਸਣੀ ਪੈਣੀ ਆ। ਅਸਲ ਦੇ ਵਿੱਚ ਇੱਕ ਲੋਢਾ ਕਮਿਸ਼ਨ ਬਣਿਆ ਸੀਗਾ ਜਦੋਂ IPL ਦੇ ਵਿੱਚੋਂ ਮੈਚ ਫਿਕਸਿੰਗ ਦੇ ਕਿੱਸੇ ਨਿਕਲੇ, ਜਦੋਂ ਲਲਿਤ ਮੋਦੀ ਹੈ ਜਿਹੜਾ ਉਹ ਲੈ ਕੇ ਕਰੋੜਾਂ ਅਰਬਾਂ ਭੱਜ ਗਿਆ। ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੇਨੀਮੀਆਂ ਸਾਹਮਣੇ ਆਈਆਂ ਤੇ ਸੁਪਰੀਮ ਕੋਰਟ ਨੇ ਫਿਰ ਆਪਣੇ ਪੱਧਰ ਤੇ ਇੱਕ ਲੋਢਾ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਸੀ। ਉਹਨੇ ਬਹੁਤ ਸਾਰੀਆਂ ਸਿਫਾਰਿਸ਼ਾਂ ਜਿਹੜੀਆਂ ਉਹ ਸੁਝਾਈਆਂ ਸਨ, ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਦਾਖਲ ਕੀਤੀ ਸੀ। ਸਮਾਂ ਤੈਅ ਕੀਤਾ ਗਿਆ ਸੀਗਾ ਕਿ ਭਾਈ 6 ਮਹੀਨਿਆਂ 'ਚ ਇਹ ਸਿਫਾਰਿਸ਼ਾਂ ਜਿਹੜੀਆਂ ਉਹਨਾਂ ਨੂੰ ਅਮਲੀ ਰੂਪ ਦਿਓ। ਹਾਲਾਂਕਿ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ ਤੇ BCCI ਨੇ ਹਾਲੇ ਤੱਕ ਇਸ ਮਾਮਲੇ 'ਚ ਪੈਰ ਵੀ ਨਹੀਂ ਪੁੱਟਿਆ, ਬੁਣੀ ਵੀ ਨਹੀਂ ਕੀਤੀ ਕੋਈ ਸਿਫਾਰਿਸ਼ ਲਾਗੂ ਕੀ ਕਰਨੀ। ਹਾਲੇ ਇਹਨਾਂ ਨੇ ਪ੍ਰਕਿਰਿਆ ਹੀ ਨਹੀਂ ਰੰਭੀ।
ਹੁਣ ਉਹ ਜਿਹੜੇ ਜਸਟਿਸ ਲੋਢਾ ਸਨ, ਜਿਹੜੇ ਇਸ ਕਮੇਟੀ ਨੂੰ ਲੀਡ ਕਰਦੇ ਸਨ, ਵੈਸੇ ਮੇਰੇ ਖਿਆਲ ਦੇ ਨਾਲ ਇੱਕ ਮੈਂਬਰੀ ਸੀਗੀ ਉਹ ਕਮੇਟੀ, ਤਾਂ ਉਹ ਜਿਹੜੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ, ਉਹਨਾਂ ਨੇ ਫਿਰ ਪਟੀਸ਼ਨ ਪਾ ਦਿੱਤੀ ਕਿ BCCI ਹੈ ਜਿਹੜੀ, ਅਸੀਂ ਜੋ ਸਿਫਾਰਿਸ਼ਾਂ ਲਾਗੂ ਕੀਤੀਆਂ, ਮਿਹਨਤ ਕੀਤੀ ਹੈ, ਜਾਂਚ ਪੜਤਾਲ ਕੀਤੀ ਹੈ, ਸਾਰਾ ਕੁਝ ਕਰਕੇ ਅਸੀਂ ਉਹ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹਦੀ BCCI ਨੂੰ ਮਾਸਾ ਵੀ ਪਰਵਾਹ ਨਹੀਂ, ਉਹ ਇਹ ਸਿਫਾਰਿਸ਼ਾਂ ਲਾਗੂ ਕਰਨ ਵਾਲੇ ਪਾਸੇ ਨਹੀਂ ਆਉਣ ਡਈ। ਸੁਪਰੀਮ ਕੋਰਟ ਨੇ ਅੱਜ ਫਿਰ ਸਾਫ਼ ਹੀ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਫਿਰ ਜੋ ਤੁਹਾਡੇ ਬਾਰੇ ਸੁਣਦੇ ਆ ਉਹ ਸਹੀ ਜਾਪਦਾ, ਕਿਉਂਕਿ ਤੁਸੀਂ ਡਰਦੇ ਇੱਧਰਲੇ ਪਾਸੇ ਆਉਂਦੇ ਨਹੀਂ, ਸੁਧਾਰਾਂ ਵਾਲੇ ਪਾਸੇ ਤੁਸੀਂ ਆਉਣਾ ਨਹੀਂ ਚਾਹੁੰਦੇ। ਇਹਦਾ ਮਤਲਬ ਹੈ ਜੋ ਤੁਹਾਡੇ ਤੇ ਦੋਸ਼ ਲੱਗਦਾ ਕਿ ਕਿਉਂਕਿ ਇਹਨਾਂ ਤੇ ਦੋਸ਼ ਬਹੁਤ ਸਾਰੇ ਲੱਗਦੇ ਆ ਕਿ ਟੈਕਸ ਚੋਰੀ ਦੇ ਵੀ ਮਾਮਲੇ ਆਉਂਦੇ ਸਾਹਮਣੇ, ਹੋਰ ਬਹੁਤ ਸਾਰੀਆਂ ਬੇਨੀਮੀਆਂ, ਘੁਟਾਲੇ ਜਿਹੜੇ ਆ ਉਹ ਅੰਦਰ ਖੱਤੇ ਚੱਲਦੇ ਆ। ਉਹ ਕਹਿੰਦੇ ਕਿ ਜੇ ਤੁਸੀਂ ਸੁਧਾਰ ਵਾਲੇ ਪਾਸੇ ਨਹੀਂ ਆਉਂਦੇ ਤਾਂ ਮਤਲਬ ਇਹ ਆ ਕਿ ਮਾਮਲਾ ਗੜਬੜਿਆ। ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸਿਫਾਰਿਸ਼ਾਂ ਜਿਹੜੀਆਂ ਜਲਦੀ ਤੋਂ ਜਲਦੀ ਲਾਗੂ ਕਰੋ। ਅਨੁਰਾਗ ਠਾਕਰ ਹੈ ਜਿਹੜਾ BCCI ਦਾ ਮੁਖੀ, ਉਹ ਭਾਜਪਾ ਦਾ ਆਗੂ ਵੀ ਹੈ, ਨੌਜਵਾਨ ਮੈਂਬਰ ਪਾਰਲੀਮੈਂਟ ਵੀ ਹੈ। ਅਨੁਰਾਗ ਠਾਕਰ ਤੇ ਹੁਣ ਸਾਰੀ ਉਹਨਾਂ ਨੇ ਗਾਜ ਡੇਗੀ ਹੈ ਕਿ ਭਾਈ ਜਲਦੀ ਤੋਂ ਜਲਦੀ ਇਹ ਜਿਹੜੀਆਂ ਸਿਫਾਰਿਸ਼ਾਂ ਲਾਗੂ ਕਰ ਦੇ, ਨਹੀਂ ਤੇ ਫਿਰ ਤੂੰ ਆਪਣਾ ਪੜ੍ਹਿਆ ਵਿਚਾਰ ਲਈ। ਅਨੁਰਾਗ ਠਾਕਰ ਹੈ ਜਿਹੜਾ, ਇਹ ਇਸ ਕਰਕੇ ਹੁਣ ਵਿੱਚ ਵਿਚਾਲੇ ਫਸਿਆ ਪਿਆ ਕਿਉਂਕਿ ਇਹਦਾ ਕ੍ਰਿਕਟ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਬਹੁਤਾ ਗੁਮਨਾਮ ਜਿਹਾ ਹੀ ਸੀਗਾ, ਸਿਆਸਤ ਦੇ ਵਿੱਚ ਆਇਆ, ਹਾਲਾਂਕਿ ਸਿਆਸਤਦਾਨ ਦਾ ਮੁੰਡਾ ਸੀਗਾ, ਪਰਿਵਾਰਵਾਦ ਦੇ ਵਿੱਚੋਂ ਹੀ ਆਇਆ, ਪਰ ਜਲਦੀ ਜਲਦੀ ਇਹਨੂੰ ਪੌੜੀਆਂ ਚੜ੍ਹਾ ਕੇ ਕ੍ਰਿਕਟ ਦੇ ਵਿੱਚ ਦਾਖਲਾ ਦਵਾ ਕੇ ਮੁੜ ਕੇ ਮੰਜ਼ਿਲ ਤੇ ਪਹੁੰਚਾ ਦਿੱਤਾ ਗਿਆ। ਹੁਣ ਜੇ ਸਿਫਾਰਿਸ਼ਾਂ ਲਾਗੂ ਕਰਦਾ ਹੈ, ਉਹ ਸਿਫਾਰਿਸ਼ਾਂ ਇਹੋ ਜਿਹੀਆਂ ਹੈ, ਉਹਦੇ 'ਚ ਇੱਕ ਖਾਸ ਤੌਰ ਤੇ ਜਿਹੜੀ ਸਿਫਾਰਿਸ਼ ਹੈ ਉਹ ਸਿਆਸਤਦਾਨਾਂ ਦੇ ਉਲਟ ਜਾਂਦੀ ਹੈ। ਉਹ ਇਹ ਹੈ ਕਿ ਕੋਈ ਵੀ ਮੰਤਰੀ ਜਾਂ ਬਿਊਰੋਕਰੇਟ ਹੈ ਜਿਹੜਾ, ਉਹ ਕ੍ਰਿਕਟ ਦੀ ਕਿਸੇ ਬੋਡੀ ਦਾ ਅਹੁਦੇਦਾਰ ਨਹੀਂ ਬਣ ਸਕਦਾ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਇਹਨਾਂ ਲਈ, ਕਿਉਂਕਿ ਸਿਆਸਤਦਾਨ ਹੈ ਜਿਹੜੇ, ਜਿਵੇਂ ਸਾਡਾ ਨਰਿੰਦਰ ਮੋਦੀ ਹੈ, ਇਹਨੇ ਮੇਰੇ ਖਿਆਲ ਦੇ ਨਾਲ ਕਦੇ ਗੁੱਲੀ ਡੰਡਾ ਨਹੀਂ ਖੇਡਿਆ ਹੋਣਾ, ਤੇ ਇਹ 15 ਸਾਲ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਗਿਆ ਸੀ ਕਿਉਂਕਿ ਉੱਥੇ ਸੱਤਾ ਦੀ ਚਾਬੀ ਇਹਦੇ ਕੋਲ ਸੀ। ਅਰੁਣ ਜੇਤਲੀ ਹੈ ਜਿਹਨੇ ਮੇਰੇ ਖਿਆਲ ਦੇ ਨਾਲ ਖਿੱਦੋ ਖੁੰਡੀ ਵੀ ਕਦੇ ਖੇਡਿਆ ਹੋਣਾ, ਇਹ ਦਿੱਲੀ ਕ੍ਰਿਕਟ ਐਸੋਸੀਏਸ਼ਨ ਨੂੰ ਸਾਂਭੀ ਫਿਰਦਾ ਰਿਹਾ 15-20 ਸਾਲ। ਸੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਲੀਡਰ ਇਹਨਾਂ ਤੋਂ ਨਾ ਸਿਰਫ ਉੱਥੇ ਜਾ ਕੇ ਆਪਣੀਆਂ ਕਹਿ ਲਈਏ ਧਿਰਾਂ, ਉਹ ਧਿਰਵਾਦ ਨੂੰ ਅੱਗੇ ਤੋਰਦੇ ਆ ਲੀਡਰ, ਬਲਕਿ ਉੱਥੋਂ ਬਹੁਤ ਸਾਰੀ ਮਲਾਈ ਵੀ ਹੂੰਝਦੇ ਆ। ਹੁਣ ਇਹ ਜੇ ਸਿਫਾਰਿਸ਼ ਲਾਗੂ ਕਰਦਾ ਹੈ ਅਨੁਰਾਗ ਠਾਕਰ, ਤੇ ਇੱਥੋਂ ਫਿਰ ਗੇਟ ਹੈ ਜਿਹੜਾ ਬੰਦ ਹੋ ਜਾਏਗਾ, ਐਂਟਰੀ ਬੰਦ ਹੋ ਜਾਏਗੀ। ਇਸ ਕਰਕੇ ਵਿੱਚ ਵਿਚਾਲੇ ਫਸਿਆ ਪਿਆ। ਪਰ ਹੁਣ ਜੇ ਸੁਪਰੀਮ ਕੋਰਟ ਆਪਦੀ ਆਈ ਤੇ ਆ ਗਈ ਹੈ ਤੇ ਕੰਨ ਤੇ ਉਹਨੇ ਮਰੋੜ ਦਿੱਤਾ, ਹੌਲੀ ਹੌਲੀ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਲਾਗੂ ਕਰਨੀਆਂ ਪੈਣਗੀਆਂ। ਤੇ BCCI ਜਿਹੜੀ ਕਿ ਸਾਰਾ ਕੁਝ ਵਰਤਦੀ, ਇੱਥੋਂ ਦਾ ਭਾਰਤ ਦਾ ਝੰਡਾ ਵਰਤਦੀ ਹੈ, ਭਾਰਤ ਦੀਆਂ ਜਿਹੜੀਆਂ ਬਹੁਤ ਸਾਰੀਆਂ ਕ੍ਰਿਕਟ ਐਸੋਸੀਏਸ਼ਨ ਆ ਜਿਨ੍ਹਾਂ ਨੂੰ ਲੋਕਾਂ ਦੀ ਸਰਕਾਰੀ ਜਗ੍ਹਾ ਦਿੱਤੀ ਹੁੰਦੀ, ਉਹਨਾਂ ਤੇ ਸਟੇਡੀਅਮ ਬਣਾਏ ਹੁੰਦੇ ਆ, ਉਹ ਵੀ ਵਰਤੇ ਜਾਂਦੇ, ਸਾਰਾ ਕੁਝ ਵਰਤਦੇ ਆ। ਜੇ RTI ਦਾ ਪੁੱਛਦੇ, ਉਹ ਕਹਿੰਦੇ ਜੀ ਨਹੀਂ, ਸਾਡਾ ਤਾਂ ਅਸੀਂ RTI ਦੇ ਘੇਰੇ 'ਚ ਨਹੀਂ ਆਉਂਦੇ। ਜੇ ਉਹਨਾਂ ਨੂੰ ਪੁੱਛਦੇ ਆ ਕਿ ਸਰਕਾਰ ਦੇ ਅੰਡਰ ਤੁਹਾਨੂੰ ਲਿਆਂਦਾ ਜਾਵੇ, ਉਹ ਤਾਂ ਵੀ ਕਹਿ ਦਿੰਦੇ ਨਹੀਂ। ਸੋ ਇਹ ਬਹੁਤ ਸਾਰਾ ਖਲਾਰਾ ਹੈ BCCI ਦਾ। ਮੇਰੇ ਖਿਆਲ ਦੇ ਨਾਲ ਜੇ ਸੁਪਰੀਮ ਕੋਰਟ ਇੱਧਰ ਨੂੰ ਤੁਰ ਪਈ ਹੈ ਤੇ ਕੁਛ ਨਾ ਕੁਛ ਸੁਧਾਰ ਹੋਣ ਦੀ ਸੰਭਾਵਨਾ ਆਪਾਂ ਕਰ ਸਕਦੇ ਹਾਂ। ਜੀ, ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ 'ਚ ਜਲਦੀ ਬਣਾਂਗੇ ਸਟੇਟ। ਬਿਲਕੁਲ, ਇਹਨਾਂ ਨੇ ਕਹਿ ਦਿੱਤਾ ਕਿ ਸਟੇਟ ਕਮੇਟੀ ਬਣਾਵਾਂਗੇ ਅਸੀਂ ਆਪਣੇ ਪੱਧਰ ਤੇ, ਜਿਹਦੀ ਕਿ ਮੰਗ ਉੱਠ ਰਹੀ ਸੀ ਬਹੁਤ ਲੰਮੇ ਸਮੇਂ ਤੋਂ ਕਿ ਤੁਸੀਂ ਇੱਥੇ ਰਾਜ ਪੱਧਰੀ ਆਪਦਾ ਢਾਂਚਾ ਜਿਹੜਾ ਉਹ ਖੜਾ ਕਿਉਂ ਨਹੀਂ ਕਰਦੇ, ਕਿਉਂ ਤੁਸੀਂ ਸਾਰੀ ਦੀ ਸਾਰੀ ਜਿਹੜੀ ਇੱਥੋਂ ਦੀ ਕਾਰਜ ਪ੍ਰਣਾਲੀ ਹੈ ਉਹ ਆਪਣੇ ਉੱਥੇ ਦਿੱਲੀ ਦੇ ਹੱਥ ਹੇਠ ਰੱਖੀ ਹੈ। ਇਹ ਸੁੱਚਾ ਸਿੰਘ ਛੋਟੇਪੁਰ ਦੇ ਜਾਣ ਤੋਂ ਬਾਅਦ ਜੋ ਵਿਵਾਦ ਉੱਠਿਆ, ਉਸ ਤੋਂ ਬਾਅਦ ਇਹ ਸਵਾਲ ਬਹੁਤ ਸ਼ਿੱਦਤ ਦੇ ਨਾਲ ਇਹਨਾਂ ਦੇ ਵਿੱਚੋਂ ਵੀ ਲੋਕਾਂ ਨੇ ਚੁੱਕਿਆ, ਔਰ ਜਿਹੜੇ ਲੋਕ ਇਹਨਾਂ ਤੋਂ ਧੱਕਾ ਖਾ ਕੇ ਬਾਹਰ ਗਏ ਸਨ ਉਹਨਾਂ ਨੇ ਵੀ ਚੁੱਕਿਆ, ਜਿਹੜੇ ਇਹਨਾਂ ਦੇ ਸਮਰਥਕ ਸਨ ਉਹਨਾਂ ਨੇ ਵੀ ਚੁੱਕਿਆ, ਤੇ ਜਿਹੜੇ ਲੋਕ ਆਸੇ-ਪਾਸੇ ਇਹਨਾਂ ਦੇ ਵਿਰੋਧੀ ਆ, ਖਾਸ ਤੌਰ ਤੇ ਸਿਆਸੀ ਸੰਗਠਨ ਹੈ ਜਿਹੜੇ, ਉਹਨਾਂ ਨੇ ਵੀ ਸਵਾਲ ਚੁੱਕਿਆ ਕਿ ਤੁਹਾਡਾ ਆਪਣਾ ਇੱਥੇ ਰਾਜ ਪੱਧਰ ਤੇ ਢਾਂਚਾ ਕਿਉਂ ਨਹੀਂ ਹੈ। ਅੱਜ ਜਰਨੈਲ ਸਿੰਘ ਹੋਰਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਬਹੁਤ ਜਲਦੀ ਹੈ ਜਿਹੜੀ ਉਹ ਆਪਣੀ ਇੱਥੇ ਸਟੇਟ ਕਮੇਟੀ ਯਾਨੀ ਰਾਜ ਪੱਧਰ ਦੀ ਕਮੇਟੀ ਹੈ ਜਿਹੜੀ ਉਹ ਬਣਾਉਣ ਜਾ ਰਹੇ ਹਾਂ, ਜਿਹਦੇ 'ਚ ਅਸੀਂ ਇੱਕ ਜਿਹੜਾ ਜੁਆਇੰਟ ਸੈਕਟਰੀ ਲਾਵਾਂਗੇ, ਇੱਕ ਮੀਤ ਪ੍ਰਧਾਨ ਲਾਵਾਂਗੇ, ਹੋਰ ਵੀ ਅਹੁਦੇਦਾਰ ਉਹਦੇ 'ਚ ਹੋਣਗੇ। ਯਾਨੀ ਇਹ ਇੱਕ ਚੰਗਾ ਸੰਕੇਤ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਲਈ ਵੀ, ਤੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਇੱਥੋਂ ਦੇ ਲੀਡਰ ਹੈ ਉਹਨਾਂ ਲਈ ਵੀ ਇੱਕ ਚੰਗਾ ਸੰਕੇਤ ਹੈ, ਕਿਉਂਕਿ ਇਲਜ਼ਾਮ ਲੱਗਦੇ ਆਮ ਆਦਮੀ ਪਾਰਟੀ ਤੇ ਕਿ ਬਾਹਰੀ ਲੋਕਾਂ ਦੀ ਪਾਰਟੀ ਹੈ, ਬਾਹਰੀ ਲੋਕਾਂ ਦੇ ਕੰਟਰੋਲ ਵਾਲੀ ਪਾਰਟੀ ਹੈ, ਇੱਥੋਂ ਤੇ ਇਹਨਾਂ ਦੇ ਕੋਲ ਤੇ ਆਪਦੀ
ਸਟੇਟ ਦੀ ਕੋਈ ਬੋਡੀ ਵੀ ਹੈ ਨਹੀਂ। ਇਹਨਾਂ ਚੀਜ਼ਾਂ ਤੋਂ ਕੁਝ ਹੱਦ ਤੱਕ ਛੁਟਕਾਰਾ ਮਿਲੇਗਾ। ਇਹ ਹੁਣ ਵੇਖਣਾ ਹੋਏਗਾ ਕਿ ਇਹਨਾਂ ਦਾ ਜਿਹੜਾ ਪ੍ਰਬੰਧ ਹੈ ਜਾਂ ਅਧਿਕਾਰ ਖੇਤਰ ਹੈ ਸਟੇਟ ਕਮੇਟੀ ਦਾ, ਉਹ ਕਿਸ ਤਰ੍ਹਾਂ ਦਾ ਬਣਦਾ ਹੈ, ਰੂਪ ਰੇਖਾ ਕਿਸ ਤਰ੍ਹਾਂ ਦੀ ਹੁੰਦੀ ਹੈ। ਪਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੋ ਮਿੱਥ ਬਣਾਈ ਜਾ ਰਹੀ ਸੀ ਆਮ ਆਦਮੀ ਪਾਰਟੀ ਲਈ, ਕੁਝ ਹੱਦ ਤੱਕ ਉਹ ਟੁੱਟੇਗੀ, ਕਿਉਂਕਿ ਸਟੇਟ ਕਮੇਟੀ ਬਣਾ ਕੇ ਜਵਾਬ ਦੇ ਸਕਦੇ ਆ ਕਿ ਅਸੀਂ ਵੀ ਦੂਜੀਆਂ ਪਾਰਟੀਆਂ ਵਾਂਗੂ ਕੀਤਾ, ਜਿਵੇਂ ਕਾਂਗਰਸ ਹੈ, ਭਾਜਪਾ ਹੈ, ਉਸੇ ਤਰਜ਼ ਤੇ ਅਸੀਂ ਵੀ ਸਟੇਟ ਕਮੇਟੀ ਹੈ ਜਿਹੜੀ ਇੱਥੋਂ ਦੀ ਕਾਰਜਕਾਰਨੀ ਬਣਾਈ ਹੈ। ਹੁਣ ਉਹਦਾ ਕੰਮ ਧੰਦਾ ਕਿਵੇਂ ਦਾ ਹੁੰਦਾ, ਅੱਗੋਂ ਇਹਨਾਂ ਦਾ ਆਪਸੀ ਤਾਲਮੇਲ ਕਿਸ ਤਰ੍ਹਾਂ ਦਾ ਹੁੰਦਾ, ਉਹ ਸਮਾਂ ਦੱਸੇਗਾ। ਪਰ ਇਹ ਜ਼ਰੂਰ ਆ ਕਿ ਥੋੜਾ ਜਿਹਾ ਲੇਟ ਹੋ ਗਏ, ਨੁਕਸਾਨ ਹੈ ਜਿਹੜਾ ਉਹ ਕਰਾ ਬੈਠੇ। ਜੇ ਪਹਿਲਾਂ ਕੀਤਾ ਹੁੰਦਾ ਇਸ ਤਰ੍ਹਾਂ ਦਾ ਪ੍ਰਬੰਧ ਤੇ ਮੇਰੇ ਖਿਆਲ ਦੇ ਨਾਲ ਉਹ ਵੀ ਨਹੀਂ ਸੀ ਹੋਣਾ। ਪਰ ਫਿਰ ਵੀ ਉਹ ਜਿਵੇਂ ਕਾਲੀਦਾਸ ਦਾ ਦੋਹਾ ਹੈ ਕਿ ਆਗੇ ਸੰਭਲ ਚੱਲੋ ਨੰਦ ਲਾਲਾ, ਪੀਛੇ ਜੋ ਬੀਤੀ ਸੋ ਬੀਤੀ। ਹੁਣ ਪਿੱਛੇ ਜੋ ਬੀਤ ਗਿਆ ਸੋ ਬੀਤ ਗਿਆ, ਹੁਣ ਅੱਗੇ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਸਟੇਟ ਕਮੇਟੀ ਬਣਾ ਦੇਣ, ਉਹਦੇ 'ਚ ਚੰਗੇ ਜਿਨ੍ਹਾਂ ਦੀ ਹਰੇਕ ਧੜੇ ਨਾਲ ਚੰਗੀ, ਕਿਉਂਕਿ ਧੜੇਬੰਦੀ ਤੇ ਖਤਮ ਨਹੀਂ ਹੋਣੀ, ਨਾ ਹੀ ਹੋਈ ਹੈ ਹਾਲੇ ਤੱਕ। ਤੇ ਉਹ ਇਹ ਹੈ ਕਿ ਚੰਗੇ ਅਹੁਦੇਦਾਰ ਹੋਣ ਉੱਥੇ ਸਟੇਟ ਕਮੇਟੀ 'ਚ ਬੈਠੇ ਹੋਣ, ਛੋਟੇ ਮੋਟੇ ਰੌਲੇ ਵੀ ਨਿਬੜ ਜਾਂਦੇ ਆ, ਛੋਟੇ ਮੋਟੇ ਵਿਵਾਦ ਵੀ ਉੱਤੇ ਨਹੀਂ ਜਾਂਦੇ, ਜਿਹੜੇ ਖਿਲਾਰੇ ਉਹ ਵੀ ਸਿਮਟ ਜਾਂਦੇ ਆ। ਬਹੁਤ ਫਾਇਦਾ ਹੋਏਗਾ ਆਮ ਆਦਮੀ ਪਾਰਟੀ ਨੂੰ ਜੇ ਬਣਾ ਲੈਂਦੇ ਆ। ਜੀ ਬਹੁਤ ਜ਼ਰੂਰੀ ਵੀ ਸਮੇਂ ਦੀ ਮੰਗ ਵੀ ਆ ਕਿ ਬਹੁਤ ਜ਼ਰੂਰੀ ਚਾਹੀਦੀ ਆ। ਤੇ ਅੱਗੇ ਆਪਾਂ ਭੈਣ ਭਰਾਵਾਂ ਦੀ ਗੱਲ ਕਰੀਏ, ਕਦੀ ਇਹ ਝਾੜੂ ਫੜਨ ਦੀ ਗੱਲ ਕਰਦੇ ਆ ਤੇ ਕਦੀ ਕਹਿੰਦੇ ਕਿ ਕਾਂਗਰਸ ਨਾਲ ਸਾਡੀ ਗੱਲ ਚੱਲਦੀ ਆ। ਦੇਖੋ, ਇਹਨਾਂ ਦੇ ਹੱਥ 'ਚ ਕੇਲਾ ਹੈ, ਜਿੱਧਰੋਂ ਦਾ ਲੱਗਾ ਇਹਨਾਂ ਨੇ ਖਾ ਲੈਣਾ, ਉਧਰਲੇ ਪਾਸੇ ਵੀ ਲੱਗ ਗਿਆ, ਉਧਰਲੇ ਪਾਸੇ ਵੀ ਲੱਗ ਗਿਆ। ਸੂਤ ਆਏ ਦੀ ਗੱਲ ਆ, ਦੋਵੇਂ ਪਾਸੇ ਲੱਡੂ ਹੈ, ਦੋਹਾਂ ਹੱਥਾਂ 'ਚ ਲੱਡੂ ਹੈ। ਜਿੱਥੋਂ ਸੂਤ ਲੱਗ ਗਿਆ ਉਸੇ ਹੱਥ ਨਾਲ ਲੱਡੂ ਹੈ ਜਿਹੜਾ ਭੋਰਿਆ ਜਾਣਾ। ਅੱਜ ਸਿਮਰਨਜੀਤ ਸਿੰਘ ਬੈਂਸ ਨੇ ਤੇ ਸਾਫ਼ ਕਰ ਵੀ ਦਿੱਤਾ ਕਿ ਸਾਡੀ ਕਾਂਗਰਸ ਦੇ ਨਾਲ ਗੱਲਬਾਤ ਹੈ ਜਿਹੜੀ ਚੱਲਦੀ ਪਈ ਹੈ। ਦੂਜੇ ਪਾਸੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਵੀ ਸਾਡੀ ਜਿਹੜੀ ਹੈ ਉਹ ਗੱਲਬਾਤ ਦੇ ਦਰਵਾਜ਼ੇ ਜਾਂ ਸੰਭਾਵਨਾ ਸਾਡੀ ਖਤਮ ਨਹੀਂ ਹੋਈ, ਦਰਵਾਜ਼ੇ ਸਾਡੇ ਬੰਦ ਨਹੀਂ ਹੋਏ। ਕਿਉਂਕਿ ਗੁਰਪ੍ਰੀਤ ਸਿੰਘ ਘੁੱਗੀ ਨੇ ਕੱਲ ਕਿਹਾ ਸੀਗਾ ਕਿ ਸਾਡੇ ਕਨਵੀਨਰ ਆ, ਜਿਹੜੇ ਰਾਸ਼ਟਰੀ ਕਨਵੀਨਰ ਆ ਅਰਵਿੰਦ ਕੇਜਰੀਵਾਲ, ਉਹ ਜਾ ਕੇ ਇਸ ਮਾਮਲੇ ਤੇ ਇਹਨਾਂ ਨੂੰ ਮਿਲ ਵੀ ਸਕਦੇ ਆ। ਦੂਜੇ ਪਾਸੇ ਕੱਲ ਉਹੀ ਜਿਹੜਾ ਕੈਪਟਨ 2 ਦਿਨ ਪਹਿਲਾਂ ਦਾ ਸੀ, ਸਿੱਧੂ ਦੇ 2 ਮੁਕੱਦਮੇ ਚੱਲਦੇ ਜੀ, ਸਿੱਧੂ ਨੂੰ ਕੌਣ ਪੁੱਛਦਾ, ਸਿੱਧੂ ਤਾਂ ਐਵੇਂ ਤੁਰਿਆ ਫਿਰਦਾ, ਐਵੇਂ ਅੱਠ ਮਾਰੀ ਜਾਂਦਾ। ਉਹ ਕੱਲ ਕੈਪਟਨ ਸਾਹਿਬ ਕਹਿੰਦੇ ਕਿ ਸਾਡੇ ਦਰਵਾਜ਼ੇ ਜਿਹੜੇ ਇਹਨਾਂ ਲਈ ਖੁੱਲੇ ਆ। ਉਹਨਾਂ ਨੇ ਵੀ ਆਪਣੀ ਮੀਟਿੰਗ ਕਰ ਲਈ, ਸਾਰਾ ਕੁਝ ਉਹਨਾਂ ਨੇ ਤੈਅ ਕੀਤਾ ਹੋਇਆ। ਹਾਲਾਂਕਿ ਉਹ ਜਾਣ ਕੇ ਹੁਣ ਕਹਿ ਲਈਏ ਕਿ ਥੋੜੇ ਜਿਹੇ ਚੁੱਪ ਵੱਟ ਕੇ ਬੈਠੇ ਆ, ਸਮੇਂ ਦੀ ਢਾਲ ਦੇਖਦੇ ਪਏ ਆ। ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਹੋ ਰਹੀ ਹੈ, ਉਹ ਵੀ ਮੇਰੇ ਖਿਆਲ ਦੇ ਨਾਲ ਇੱਕ ਨਵੀਂ ਪਾਰਟੀ ਲੈ ਕੇ ਆ ਰਹੇ ਆ। ਸੁੱਚਾ ਸਿੰਘ ਛੋਟੇਪੁਰ ਤੇ ਡਾਕਟਰ ਧਰਮਵੀਰ ਗਾਂਧੀ, ਇਹ ਇੱਕ ਸੰਭਾਵਨਾ ਹੈ ਕਿ ਉਹ ਅਲੱਗ ਚੱਲਣਗੇ ਤੇ ਜਿਹੜੇ ਸਿੱਧੂ, ਬੈਂਸ ਭਰਾ ਤੇ ਪ੍ਰਗਟ ਸਿੰਘ, ਇਹਨਾਂ ਦਾ ਰਸਤਾ ਜਿਹੜਾ ਵੱਖਰਾ ਹੋਏਗਾ। ਯਾਨੀ ਜੋ ਇਹਨਾਂ ਦਾ ਰਲੇਵਾਂ ਦੇਖ ਰਹੇ ਸਾਂ ਕਿ ਡਾਕਟਰ ਧਰਮਵੀਰ ਗਾਂਧੀ ਦਾ ਫਰੰਟ ਆ, ਜਾਂ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਹੈ, ਜਾਂ ਸਿੱਧੂ ਦਾ ਇਹ ਫਰੰਟ ਆ ਆਵਾਜ਼ੇ ਪੰਜਾਬ, ਇਹ ਰਲ ਮਿਲ ਕੇ ਇੱਕ ਫਰੰਟ ਦਾ ਰੂਪ ਅਖਤਿਆਰ ਕਰਕੇ ਸਾਂਝੇ ਰੂਪ ਦੇ ਵਿੱਚ ਮੈਦਾਨ 'ਚ ਆਉਣਗੇ, ਚੌਥੀ ਧਿਰ ਬਣਨਗੇ। ਪਰ ਐਸੀ ਸੰਭਾਵਨਾ ਜਿਹੜੀ ਹੁਣ ਬਹੁਤ ਘਟ ਗਈ ਹੈ, ਘਟ ਕੇ ਗਈ, ਲਗਭਗ ਲੱਗਦਾ ਕਿ ਖਤਮ ਹੋ ਗਈ ਹੈ। ਪਰ ਸੁੱਚਾ ਸਿੰਘ ਛੋਟੇਪੁਰ ਤੇ ਡਾਕਟਰ ਧਰਮਵੀਰ ਗਾਂਧੀ, ਉਹ ਹੋ ਸਕਦਾ ਕਿ ਇਕੱਠੇ ਆ ਜਾਣ। ਪਰ ਜਿੱਥੋਂ ਤੱਕ ਆਵਾਜ਼ੇ ਪੰਜਾਬ ਦਾ ਹੈ ਤਾਂ ਉਹਦਾ ਮੇਰੇ ਹਿਸਾਬ ਦੇ ਨਾਲ ਤੇ ਉਹਨਾਂ ਨੇ ਨਗਾੜਾ ਵਜਾ ਹੀ ਦਿੱਤਾ ਕਿ ਅਸੀਂ ਇਹ 2 ਵਿਕਲਪ ਹੈ, ਕਿਉਂਕਿ ਸਪਸ਼ਟ ਕਰ ਦਿੱਤਾ ਸੀ ਉਹਨਾਂ ਨੇ ਕਿ ਅਸੀਂ ਜੋ ਬਾਦਲਾਂ ਦੇ ਵਿਰੋਧੀ ਵੋਟ ਆ ਉਹ ਨਹੀਂ ਤੋੜਨੀ। ਹੁਣ ਇੱਥੇ ਗੱਲ ਇੱਕ ਨੋਟ ਕਰਨ ਵਾਲੀ ਹੈ, ਉਹ ਕਹਿੰਦੇ ਕਿ ਅਸੀਂ ਬਾਦਲਾਂ ਦੀ ਵਿਰੋਧੀ ਵੋਟ ਆ ਜਿਹੜੀ ਉਹ ਖਰਾਬ ਨਹੀਂ ਕਰਨੀ ਜੀ। ਉਹ ਭਾਜਪਾ ਦੇ ਖਿਲਾਫ ਹਾਲੇ ਵੀ ਸ਼ਬਦ ਨਹੀਂ ਬੋਲਦੇ ਪਏ। ਸਿੱਧੂ ਸਾਹਿਬ ਹੋਰੀ ਬਾਦਲਾਂ ਦਾ ਨਾਂ ਜ਼ਰੂਰ ਲੈ ਰਹੇ ਆਪਣੀ ਜ਼ੁਬਾਨ ਤੋਂ, ਪਰ ਭਾਜਪਾ ਦੇ ਖਿਲਾਫ ਹਾਲੇ ਵੀ ਸ਼ਬਦ ਨਹੀਂ ਉਹ ਜਿਹੜਾ ਕੱਢਦੇ ਪਏ। ਜਿੱਥੇ ਥੋੜੀ ਜਿਹੀ ਜਾ ਕੇ ਸ਼ੱਕ ਦੀ ਸੂਈ ਹੈ ਜਿਹੜੀ ਘੁੰਮਦੀ ਹੈ ਕਿ ਭਾਜਪਾ, ਜਦੋਂ ਕਿ ਬਾਦਲ ਦੇ ਨਾਲ ਉਹਨਾਂ ਦਾ ਅਟੁੱਟ ਰਿਸ਼ਤਾ ਹੈ, ਜਦੋਂ ਕਿ ਪੰਜਾਬ ਦੀ ਜੋ ਵੀ ਮੰਦਹਾਲੀ ਬਦਹਾਲੀ ਜਿਹੜੀ ਇਹ ਕਹਿੰਦੇ ਕਿ ਹੋਈ ਹੈ ਉਹਦੇ ਵਿੱਚ ਉਹ ਬਰਾਬਰ ਦੇ ਹਿੱਸੇਦਾਰ ਹੈ, ਫਿਰ ਭਾਜਪਾ ਦਾ ਨਾਂ ਕਿਉਂ ਨਹੀਂ ਲੈਂਦੇ? ਇਹਦੇ 'ਚ ਕੋਈ ਗੂੜਾ ਰਾਜ ਲੱਗਦਾ। ਪਰ ਇੱਕ ਰਾਜ ਹੈ ਜਿਹੜਾ ਉਹ ਹੁਣ ਥੋੜਾ ਕੁਛ ਹੱਦ ਤੱਕ ਫਾਸ਼ ਹੁੰਦਾ ਪਿਆ ਹੈ ਕਿ ਇਹਨਾਂ ਨੇ ਜਾਂ ਤੇ ਪੰਜੇ ਦੇ ਵਿੱਚ ਜਾ ਕੇ ਉਂਗਲਾਂ ਪਾ ਲੈਣੀਆਂ, ਜਾਂ ਹੋ ਸਕਦਾ ਕਿ ਝਾੜੂ ਦਾ ਡੰਡਾ ਫੜ ਲੈਣ। ਗੱਲਾਂ ਹੁਣ 2 ਹੀ ਆ, ਵਿਕਲਪ ਇਹਨਾਂ ਦੇ ਕੋਲ 2 ਹੀ ਆ, 2 ਹੀ ਬਦਲ ਆ। ਪਰ ਮੇਰੇ ਹਿਸਾਬ ਦੇ ਨਾਲ
ਜਿੱਥੋਂ ਤੱਕ ਜਾਪਦਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੇ ਹੋਰ ਜਿਹੜੇ ਮੋਹਰਲੀ ਕਤਾਰ ਦੇ ਲੀਡਰ ਹੈ, ਜਿਸ ਤਰ੍ਹਾਂ ਦੇ ਉਹਨਾਂ ਦੇ ਸੰਕੇਤ ਆ, ਉਹ ਜ਼ਿਆਦਾ ਤੱਤੇ ਕਾਲੇ ਨੇ ਕਿ ਇਹ ਇੱਧਰ ਆ ਜਾਣ। ਇਹਦੇ ਵਿੱਚ ਇੱਕ ਇਹ ਹੈ ਕਿ ਕਾਂਗਰਸ ਦੇ ਨਾਲ ਖੁੱਲਾ ਜਾ ਕੇ ਅਲਾਇੰਸ ਕਰ ਸਕਦੇ, ਗੱਠਜੋੜ ਕਰ ਸਕਦੇ, ਕਿਉਂਕਿ ਉੱਥੇ ਕੋਈ ਰੁਕਾਵਟ ਨਹੀਂ, ਚਾਹੇ ਆਪਣੇ ਫਰੰਟ ਦੇ ਤੌਰ ਤੇ ਅੱਡ ਰਹਿ ਕੇ ਵੀ ਵਿੱਚ ਆਪਣੀ ਅੱਡ ਹੋਂਦ ਰੱਖ ਕੇ ਵੀ ਲੜ ਸਕਦੇ ਇਲੈਕਸ਼ਨ, ਚਾਹੇ ਰਲੇਵਾਂ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਕਰ ਸਕਦੇ। ਉੱਥੇ ਕੋਈ ਵੀ ਅੜਚਨ ਨਹੀਂ ਹੈ, ਕੋਈ ਵੀ ਅੜਿੱਕਾ ਨਹੀਂ। ਜਦ ਕਿ ਦੂਜੇ ਪਾਸੇ ਜਿੱਦਣ ਗੱਲ ਚੱਲੀ ਸੀ, ਜਿਹੜਾ ਭਗਵੰਤ ਮਾਨ ਹੈ, ਉਹਨਾਂ ਨੇ ਤੇ ਪਹਿਲਾਂ ਹੀ ਆਖ ਦਿੱਤਾ ਸਿੱਧੂ ਦੇ ਨਾਮ ਤੋਂ ਤਾਂ ਵੈਸੇ ਹੀ ਚੱਲਦੇ ਆ ਥੋੜਾ ਜਿਹਾ। ਉਹ ਕਹਿੰਦੇ ਜੀ ਕਿ ਅਸੀਂ ਕਿਸੇ ਦੇ ਨਾਲ ਗੱਠਜੋੜ ਨਹੀਂ ਕਰਨਾ ਕਿਉਂਕਿ ਸਾਡਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਸੋ ਇੱਥੇ ਜੇ ਆਉਂਦੇ ਆਮ ਆਦਮੀ ਪਾਰਟੀ ਵੱਲ ਤਾਂ ਇੱਥੇ ਇਹਨਾਂ ਕੋਲ ਸ਼ਰਤ ਇਹ ਹੋਏਗੀ ਕਿ ਜਾਂ ਤੇ ਇਹ ਮਰਜ਼ ਕਰ ਲੈਣ ਆਪਣੇ ਮੰਚ ਨੂੰ, ਤੇ ਜਾਂ ਫਿਰ ਜਗਮੀਤ ਬਰਾੜ ਆ ਜਿਵੇਂ ਗੱਲ ਦੇ ਵਿੱਚ ਪਾ ਕੇ ਉਹ ਪੱਟੀ ਜੀ ਆਮ ਆਦਮੀ ਪਾਰਟੀ ਵਾਲੀ ਪਾਸੇ ਤੁਰਿਆ ਫਿਰਦਾ ਹੈ ਕਿ ਮੈਂ ਬਾਹਰੋਂ ਸਮਰਥਨ ਦੇ ਰਿਹਾ, ਜਾਂ ਫਿਰ ਉਹੋ ਜੀ ਇਹਨਾਂ ਦੀ ਤਰਜ਼ੇ ਕਾਰਸ਼ੈਲੀ ਹੋਏਗੀ ਕਿ ਬਾਹਰ ਰਹਿ ਕੇ ਸਮਰਥਨ ਦੇ ਦੇਣ। ਕਾਂਗਰਸ ਦੇ ਵਿੱਚ ਜਿਹੜਾ ਉਹ ਮਸਲਾ ਸਿੱਧਾ ਹੈ। ਬਾਕੀ ਗੱਲ ਕੇਲਾ ਖਾਣਾ ਆ ਲੱਡੂ ਖਾਣਾ, ਇਹ ਦੇਖਣਗੇ ਕਿ ਕਿੱਧਰੋਂ ਮਿੱਠਾ ਜ਼ਿਆਦਾ ਹੁੰਦਾ, ਉਸ ਪਾਸੇ ਨੂੰ ਹੋ ਸਕਦਾ ਹੋ ਜਾਣ। ਬਿਲਕੁਲ ਹੀ ਇਹਨਾਂ ਨੇ ਸਦਾ ਹੀ ਇਸ ਤਰ੍ਹਾਂ ਦਾ ਜਿਹੜਾ ਫਾਇਦਾ ਇਹ ਲੈਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਐਜੂਕੇਸ਼ਨ ਦੀ। ਪਿੱਛੇ ਜਿਹਾ ਸੁਣਿਆ ਸੀ ਕਿ ਪੰਜਾਬ ਸਭ ਤੋਂ ਮੋਹਰੀ ਹੈ ਐਜੂਕੇਸ਼ਨ ਦੇ ਵਿੱਚ, ਪਰ ਕੁਝ ਕੁ ਕਾਲਜਾਂ ਨੂੰ ਤਾਲੇ ਲੱਗ ਗਏ, ਵਿਦਿਆਰਥੀ ਆ ਅੱਧ ਵਿਚਕਾਲੇ ਲਟਕ ਗਏ ਕਿਉਂਕਿ ਸਕਾਲਰਸ਼ਿਪ ਦਾ ਪੈਸਾ ਨਹੀਂ ਆਇਆ। ਅਸੀਂ ਮੋਹਰੀ ਸੀ ਮੇਰੇ ਖਿਆਲ ਦੇ ਨਾਲ ਹੈਲਥ ਦੇ ਵਿੱਚ 1985 ਤੱਕ ਸਾਡਾ ਸੂਬਾ ਜਿਹੜਾ ਉਹ ਮੋਹਰੀ ਰਿਹਾ ਪੂਰੇ ਭਾਰਤ ਦੇ ਵਿੱਚੋਂ, ਤੇ ਅੱਜ ਵੀ ਵੈਸੇ ਅਸੀਂ ਮੋਹਰੀ ਆ, ਪਰ ਮੇਰੇ ਖਿਆਲ ਦੇ ਨਾਲ ਲਿਸਟ ਦੇ ਦੂਜੇ ਪਾਸੇ ਮੋਹਰੀ ਆਉਣਾ ਜਿਹੜੇ ਪਛੜੇ ਹੋਏ ਰਾਜ ਆ ਉਹਨਾਂ ਦੇ ਵਿੱਚੋਂ ਅਸੀਂ ਮੋਹਰੀ ਆ। ਉਹੀ ਹਾਲ ਸਾਡਾ ਸਿੱਖਿਆ ਵਿਭਾਗ ਦਾ ਆ। ਕਿਸੇ ਸਮੇਂ ਸਿੱਖਿਆ ਸਾਡੀ ਜਿਹੜੀ ਹੈ ਬੜੀ ਮਿਆਰਤਾ ਵਾਲੀ ਸੀ, ਪਰ ਹੁਣ ਅਸੀਂ ਲਗਾਤਾਰ ਆਪਣਾ ਜਿਹੜਾ ਉਹ ਸਿਰਮੌਰ ਸਥਾਨ ਸੀਗਾ ਉਹ ਗਵਾਉਂਦੇ ਜਾ ਰਹੇ ਹਾਂ। ਪਤਾ ਨਹੀਂ ਕਿੱਥੇ ਕਮੀਆਂ ਨੇ, ਕਿੱਥੇ ਕੋਸ਼ਿਸ਼ਾਂ ਦੇ ਵਿੱਚ ਕਹਿ ਲਈਏ ਕਿ ਅਧੂਰਾਪਨ ਹੈ, ਕਿੱਥੇ ਨੀਤੀਆਂ ਦੇ ਵਿੱਚ ਘਾਟ ਆ। ਇਹ ਆਂਕਲਣ ਦਾ ਵਿਸ਼ਾ ਹੈ, ਪੜਤਾਲ ਦਾ ਵਿਸ਼ਾ ਹੈ, ਪਰ ਇਸ ਸਮੇਂ ਸਭ ਤੋਂ ਜਿਹੜਾ ਗੰਭੀਰ ਵਿਸ਼ਾ ਹੈ ਉਹ ਹੈ ਦਲਿਤ ਵਿਦਿਆਰਥੀਆਂ ਦਾ। ਦਲਿਤ ਵਿਦਿਆਰਥੀਆਂ ਨੂੰ ਜੋ ਇਹਨਾਂ ਨੇ ਐਲਾਨਿਆ ਹੋਇਆ ਵਜ਼ੀਫਾ ਉਹ 1.5 ਸਾਲ ਤੋਂ ਨਹੀਂ ਦਿੱਤਾ, ਹੁਣ ਉਹਦਾ ਅਸਰ ਪੈਣਾ ਸ਼ੁਰੂ ਹੋ ਗਿਆ। ਦੇਖੋ, ਕਿਉਂਕਿ ਦਲਿਤ ਆ ਜਿਹੜੇ ਵਿਦਿਆਰਥੀ, ਉਹਨਾਂ ਦੀਆਂ ਐਡਮਿਸ਼ਨਾਂ ਕਾਲਜਾਂ ਨੇ ਕਰ ਲਈਆਂ, ਉਹਨਾਂ ਨੂੰ ਅਗਲੀਆਂ ਕਲਾਸਾਂ ਦੇ ਵਿੱਚ ਭੇਜ ਵੀ ਦਿੱਤਾ, ਪਰ ਉਹਨਾਂ ਦੀ ਜਿਹੜੀ ਫੀਸ ਆ ਵਜ਼ੀਫੇ ਦੇ ਰੂਪ ਦੇ ਵਿੱਚ ਉਹ ਸਰਕਾਰ ਵੱਲੋਂ ਨਹੀਂ ਆਈ। ਹੁਣ ਉਹ ਜਿਹੜੇ ਦਲਿਤ ਵਿਦਿਆਰਥੀ ਆ ਉਹ ਕਾਲਜਾਂ ਤੇ ਬੋਝ ਬਣ ਗਏ ਆ। ਇੱਕ ਕਾਲਜ ਕੱਲ ਅਬੋਹਰ ਦੇ ਵਿੱਚ ਸਰੈਂਡਰ ਕਰ ਗਿਆ, ਹੱਥ ਖੜੇ ਕਰ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਇਹ ਬੋਝ ਨਹੀਂ ਢੋ ਸਕਦੇ। ਉਹਨਾਂ ਦੇ ਕਾਲਜ ਦੇ ਵਿੱਚ 250-300 ਦਲਿਤ ਵਿਦਿਆਰਥੀ ਸੀ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਸਾਡੇ ਤੋਂ NOC ਲੈ ਲਓ ਤੇ ਜਿੱਥੇ ਵੀ ਤੁਸੀਂ ਮਾਈਗ੍ਰੇਸ਼ਨ ਕਰਨੀ ਹੈ ਤੁਸੀਂ ਮਾਈਗ੍ਰੇਸ਼ਨ ਕਰਾ ਲਓ, ਅਸੀਂ ਤੁਹਾਡਾ ਭਾਰ ਨਹੀਂ ਚੱਲ ਸਕਦੇ। ਉਹਨਾਂ ਨੇ ਕਿਹਾ ਅਸੀਂ ਤੇ ਕਾਲਜ ਹੀ ਬੰਦ ਕਰਨ ਲੱਗੇ ਹਾਂ, ਸਾਡਾ 325 ਕਰੋੜ ਰੁਪਈਆ ਜਿਹੜਾ ਵਜ਼ੀਫਿਆਂ ਦਾ ਉਹ ਫਸਿਆ ਸੂਬਾ ਸਰਕਾਰ ਵੱਲ, ਸਾਡੇ ਕੋਲੋਂ ਤਾਂ PN ਨੂੰ ਦੇਣ ਜੋਗੀ ਤਨਖਾਹ ਨਹੀਂ ਹੈਗੀ, ਅਸੀਂ ਆਪਣਾ ਕਾਲਜ ਜਾਰੀ ਨਹੀਂ ਰੱਖ ਸਕਦੇ। ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਾਲਜ ਆ ਜਿਹੜੇ ਹੱਥ 'ਚ ਅਲੀਪੁਰ ਦੇ ਜਿੰਦਰੇ ਫੜੀ ਬੈਠੇ ਆ ਕਿ ਜਦੋਂ ਵੀ ਕਿਤੇ ਹੁਣ ਦੇਖਦੇ ਆ, ਜਦੋਂ ਵੀ ਕਿਤੇ ਐਸਾ ਲੱਗਦਾ ਕਿ ਇਸ ਟਰਮ ਦੇ ਵਿੱਚ ਸਰਕਾਰ ਨੇ ਉਹ ਵਜ਼ੀਫਾ ਰਾਸ਼ੀ ਜਾਰੀ ਨਹੀਂ ਕਰਨੀ ਤੇ ਫਿਰ ਉਹਦੇ ਨਾਲ ਚੰਗਾ ਕਿ ਤਾਲਾ ਲਾ ਕੇ ਘਰੇ ਬਹਿ ਜਾਈਏ। ਐਵੇਂ ਸਟਾਫ ਤੋਂ ਗਾਲਾਂ ਖਾਣ ਦਾ ਕੀ ਫਾਇਦਾ, ਐਵੇਂ ਵਿਦਿਆਰਥੀਆਂ ਦੇ ਨਾਲ ਉਲਝਣ ਦਾ ਕੀ ਫਾਇਦਾ। ਇੱਥੇ ਹੁਣ ਸੂਬਾ ਸਰਕਾਰ ਹੈ ਜਿਹੜੀ ਉਹ ਘਿਰਦੀ ਇਸ ਮਾਮਲੇ 'ਚ ਇਸ ਕਰਕੇ ਆ ਕਿ ਕੁਝ ਮੀਡੀਆ ਹਾਊਸਸ ਆ ਜਿਹੜੇ ਉਹਨਾਂ ਨੇ ਪੱਤਰ ਵਿਹਾਰ ਕੀਤਾ, ਕੇਂਦਰ ਤੋਂ ਪੁੱਛਿਆ, ਆਪਣੇ ਜਰੀਏ ਖਤ ਪਾ ਕੇ ਸੂਚਨਾ ਲੈਣੀ ਸੀ ਉਹਨਾਂ ਨੇ ਕਿ ਭਾਈ ਤੁਸੀਂ ਇਹ ਵਜ਼ੀਫਾ ਰਾਸ਼ੀ ਕਿਉਂ ਨਹੀਂ ਭੇਜਦੇ ਪਏ, ਤੇ ਉਹਨਾਂ ਨੇ ਸਾਫ਼ ਤੌਰ ਤੇ ਉੱਤਰ ਦਿੱਤਾ ਹੈ। ਉਹ ਕਹਿੰਦੇ ਕਿ ਸਾਡੇ ਵੱਲੋਂ ਇੱਥੋਂ ਕੋਈ ਵੀ ਕਮੀ ਪੇਸ਼ੀ ਨਹੀਂ ਹੈ, ਅਸੀਂ ਸਭ ਕੁਝ ਨਕੋ ਨਕ ਕੀਤਾ ਹੈ, ਤੁਹਾਡੀ ਜਿਹੜੀ ਸੂਬਾ ਸਰਕਾਰ ਹੈ ਉਹ ਹੀ ਜਿਹੜੀਆਂ ਉਹ ਰਸਮਾਂ ਪੂਰੀਆਂ ਨਹੀਂ ਕਰਦੀ ਪਈ। ਹੁਣ ਰਸਮਾਂ ਕਿਹੜੀਆਂ ਇਹ ਆਪਾਂ ਬਹੁਤ ਆਸਾਨੀ ਨਾਲ ਸਮਝ ਸਕਦੇ ਹਾਂ, ਕਿਉਂਕਿ ਇੱਥੇ ਦੇਖੋ ਅੱਜ ਸ਼ੈਲਰਾਂ ਵਾਲੇ ਵੀ ਕਹੀ ਜਾਂਦੇ ਆ, ਉਹ ਕਹਿੰਦੇ ਜੀ ਸਾਡਾ 1100 ਕਰੋੜ ਰੁਪਈਆ ਅੜਿਆ ਪਿਆ। ਉਹ ਕਹਿੰਦੇ ਕਿ ਲੈਣਾ ਤੇ ਅਸੀਂ FCI ਤੋਂ ਆ, ਪਰ FCI ਤੋਂ ਜਦੋਂ ਪੁੱਛਦੇ ਆ ਕਿ ਸਾਡਾ ਪੈਸਾ, ਸਾਡਾ ਹੱਕ ਇੱਥੇ ਰੱਖ, ਉਹ ਕਹਿੰਦੇ ਜੀ ਅਸੀਂ ਤੇ ਬਾਦਲ ਸਰਕਾਰ ਨੂੰ ਦੇ ਦਿੱਤਾ। ਹੁਣ ਉਹ 1100 ਕਰੋੜ ਰੁਪਈਆ ਕਹਿੰਦੇ ਪਤਾ ਨਹੀਂ ਉਹ ਕਿਸੇ ਸੰਗਤ ਦਰਸ਼ਨ 'ਚ ਚਲਾ ਗਿਆ ਜਾਂ ਕਿਸੇ ਤੇ ਤੇਲ ਪਾਣੀ ਪੈ ਗਿਆ ਕਿਸੇ ਕਾਰ ਜੀਪ ਦੇ ਵਿੱਚ, ਸਾਨੂੰ ਤਾਂ ਪਤਾ ਨਹੀਂ। ਸਾਡਾ ਤਾਂ 1100 ਕਰੋੜ ਰੁਪਈਆ ਰੱਖੋ, ਨਹੀਂ ਤੇ ਆਹ ਪਈਆਂ ਚਾਬੀਆਂ ਤੁਸੀਂ ਸ਼ੈਲਰ ਸਾਡੇ ਆਪੇ ਹੀ ਚਲਾ ਲਓ, ਆਪੇ ਹੀ ਝੋਨਾ ਚੱਕ ਲਓ। ਉਹ ਸ਼ੈਲਰ ਮਾਲਕ ਵੀ ਇਸੇ ਤਰ੍ਹਾਂ ਦਾ
ਰੋਸ ਪ੍ਰਗਟਾਵਾ ਕਰਨ ਦੇ, ਤੇ ਉਹੀ ਕਹਾਣੀ ਇੱਥੇ ਵੀ ਵਾਪਰਦੀ ਲੱਗਦੀ ਹੈ। ਕੇਂਦਰ ਕਹਿੰਦੀ ਹੈ ਕਿ ਸਾਡੇ ਵੱਲੋਂ ਕੋਈ ਢਿੱਲ ਮੱਠ ਨਹੀਂ ਹੈ, ਜਦ ਕਿ ਸੂਬਾ ਸਰਕਾਰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਇਹਦਾ ਮਤਲਬ ਇਹ ਤਾਂ ਨਹੀਂ ਕਿ ਰਾਸ਼ੀ ਉੱਥੋਂ ਆ ਗਈ ਹੋਵੇ ਤੇ ਰਾਸ਼ੀ ਮੁੜ ਕੇ ਕਿਸੇ ਹੋਰ ਰਾਹ ਤੱਕ ਦਿੱਤੀ ਗਈ ਹੋਵੇ ਕਿ ਚਲੋ ਕੋਈ ਗੱਲ ਨਹੀਂ, ਵੇਖ ਲਾਂਗੇ ਕਿ 2017 ਤੋਂ ਬਾਅਦ ਕੀ ਬਣਦਾ। ਜੇ ਕਿਸੇ ਦੇ ਹੋਰ ਗੱਲ 'ਚ ਪੈ ਗਿਆ ਢੋਲ, ਆਪੇ ਵਜਾਈ ਚੱਲੂ, ਤੇ ਜੇ ਅਸੀਂ ਆ ਗਏ ਤੇ ਅਸੀਂ ਫਿਰ ਕੋਈ ਓੜ ਪੁੜ ਕਰ ਲਵਾਂਗੇ। ਪਰ ਜੋ ਮਰਜ਼ੀ ਹੈ, ਉਸ ਸਰਕਾਰ ਨੂੰ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਸ ਸਰਕਾਰ ਨੇ ਐਲਾਨਿਆ ਹੋਇਆ ਕਿ ਵਿਸ਼ਵ ਕਬੱਡੀ ਕੱਪ ਦਾ ਨਾਮ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਰੱਖਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਉਹਨਾਂ ਨੂੰ ਇਹ ਨੌਟੰਕੀਆਂ, ਸਿਆਸੀ ਡਰਾਮੇਬਾਜ਼ੀਆਂ ਚੰਗੀਆਂ ਨਹੀਂ ਲੱਗਦੀਆਂ, ਜਿਨ੍ਹਾਂ ਦੇ ਰਾਜ ਦੇ ਵਿੱਚ ਸੈਂਕੜੇ ਹਜ਼ਾਰਾਂ ਦਲਿਤ ਵਿਦਿਆਰਥੀ ਆ ਜਿਹੜੇ ਉਹ ਅੱਜ ਚੁਰਾਹੇ ਤੇ ਖੜੇ ਪਿੱਟ ਰਹੇ ਆ ਕਿ ਅਸੀਂ ਜਾਈਏ ਕਿੱਧਰ। ਅੱਜ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹਾਕਮ ਧਿਰ ਦੀਆਂ ਬੱਸਾਂ ਦੀ, ਤੇ ਕਾਫੀ ਰੌਲਾ ਗੋਲਾ ਸੀ ਕਿ ਆਪਣੇ ਆਪ ਨੂੰ ਇਹਨਾਂ ਨੇ ਫਾਇਦੇ ਦੇ ਜਿਹੜੇ ਇਰਾਦੇ ਸੀਗੇ ਕੁਛ ਨਾ ਕੁਛ ਕਾਨੂੰਨ ਪਾਸ ਕਰ ਰਹੇ ਸੀਗੇ, ਪਰ ਹਾਈ ਕੋਰਟ ਵੱਲੋਂ ਇਹਨਾਂ ਨੂੰ ਝਟਕਾ। ਬਿਲਕੁਲ, ਜਿਵੇਂ ਸੁਪਰੀਮ ਕੋਰਟ ਸਾਡੇ ਮੁਲਕ ਨੂੰ ਕਹਿ ਲਈਏ ਇੱਕ ਤਰ੍ਹਾਂ ਸੰਭਾਲੀ ਪਈ ਹੈ, ਜਿਵੇਂ ਅੰਨੀ ਮੱਛੀ ਹੈ, ਉਹ ਫਿਰ ਵੀ ਰਾਹ ਦਿਖਾ ਦਿੰਦੀ ਹੈ, ਕੰਨੋਂ ਫੜ ਕੇ ਕਿਸੇ ਨਾ ਕਿਸੇ ਪਾਸਿਓਂ ਕੋਈ ਨਾ ਕੋਈ ਰਾਹਤ ਜ਼ਰੂਰ ਦਿੰਦੀ ਹੈ, ਆਸ ਦੀ ਕਿਰਨ ਜ਼ਰੂਰ ਵਿਖਾਉਂਦੀ। ਉਸੇ ਤਰ੍ਹਾਂ ਸਾਡੀ ਹਾਈ ਕੋਰਟ ਹੈ ਜਿਹੜੀ, ਉਹ ਵੀ ਸਮੇਂ ਦਰ ਸਮੇਂ ਪੰਜਾਬ ਸਰਕਾਰ ਨੂੰ ਹੈ ਜਿਹੜੀ ਉਹ ਫਟਕਾਰ ਝਿੜਕ ਪਾਈ ਰੱਖਦੀ, ਤੇ ਥੋੜਾ ਜਿਹਾ ਅਸਰ ਉਹਦਾ ਇਹ ਹੁੰਦਾ ਕਿ ਜਿਹੜੇ ਕੰਮ ਬਹੁਤੇ ਜ਼ਿਆਦਾ ਕਹਿ ਲਈਏ ਕਿ ਜਨਤਕ ਅਦਾਰੇ, ਜਨਤਕ ਸਾਡੇ ਨੀਤੀਆਂ, ਉਹਨਾਂ ਨੂੰ ਜੋ ਪ੍ਰਭਾਵਿਤ ਕਰਨ ਵਾਲੇ ਇਹਨਾਂ ਦੇ ਫੈਸਲੇ ਹੁੰਦੇ ਆ, ਉਹਨਾਂ ਤੇ ਰੋਕ ਲੱਗ ਜਾਂਦੀ, ਬ੍ਰੇਕ ਲੱਗ ਜਾਂਦੀ ਹੈ। ਇਹ ਵੀ ਕੁਝ ਮਾਮਲਾ ਇਸੇ ਤਰ੍ਹਾਂ ਦਾ ਹੀ ਹੈ। ਹੋਇਆ ਕੀ ਹੈ ਕਿ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਵੇਲਾ ਜਾਣਦਾ ਹੈ, ਜਿਹੜੀ ਸਾਡੀ ਸੇਵਾ ਸੀ, ਰਾਜ ਨਹੀਂ ਸੇਵਾ, ਉਹ ਜਿਹੜੀ ਹੈ ਕਿ ਸਾਡੀ ਟਰਮ ਪੂਰੀ ਹੋਣ ਵਾਲੀ ਹੈ, ਕਿ ਉਹਨਾਂ ਵੱਧ ਤੋਂ ਵੱਧ ਲਾਭ ਲਿਆ ਜਾ ਸਕਿਆ। ਸਤਿੰਦਰ ਸੱਤੀ ਹੋਰਾਂ ਦੀ ਨਿਯੁਕਤੀ, ਫਲਾਣੇ ਕਮਿਸ਼ਨ 'ਚ ਨਿਯੁਕਤੀ, ਜਿੰਨੇ ਨਿਕੰਮੇ ਨਕਾਰੇ ਲੋਕ ਸੀ ਉਹ ਸਾਰੇ ਫਿੱਟ ਕੀਤੇ ਜਾ ਰਹੇ। ਇਸੇ ਕਰਕੇ ਕੀਤੇ ਜਾ ਰਹੇ ਆ ਕਿ ਜਿੰਨਾ ਚਿਰ ਨੂੰ ਇਹਨਾਂ ਦੀ ਟਰਮ ਆਏਗੀ, ਉਹਨੇ ਚਿਰ ਨੂੰ ਮੰਨ ਲਓ ਅਸੀਂ ਸਰਕਾਰ 'ਚ ਬਾਹਰ ਵੀ ਚਲੇ ਜਾਂਦੇ ਹਾਂ, ਉਹਨਾਂ ਚਿਰ ਨੂੰ ਸਾਡੀ ਵਾਪਸੀ ਆਉਣ ਦੀ ਉਹਨਾਂ ਚਿਰ ਨੂੰ ਟਾਈਮ ਆ ਜਾਣਾ, ਘੜੀ ਆ ਜਾਣੀ ਵਾਪਸੀ ਆਉਣ ਦੀ, ਜਿੰਨਾ ਚਿਰ ਨੂੰ ਇਹਨਾਂ ਕਮਿਸ਼ਨਾਂ ਦੀ, ਇਹ ਨਿਯੁਕਤੀਆਂ ਦੀ ਟਰਮ ਪੂਰੀ ਹੋਣੀ ਆ। ਸੋ ਇਹ ਸੋਚ ਕੇ ਹੁਣ ਨਿਯੁਕਤੀਆਂ ਕੀਤੀਆਂ ਜਾ ਰਹੀਆਂ। ਪਹਿਲਾਂ ਟਾਲੀਆਂ ਗਈਆਂ, ਹੁਣ ਇਹ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ। ਇਸੇ ਤਰ੍ਹਾਂ ਹੀ ਇਹ ਦਾ ਖੇਡਿਆ ਗਿਆ ਕਿ ਭਾਈ ਜਾਣ ਦਾ ਵੇਲਾ ਤੇ ਕਿਉਂ ਨਾ ਕੁਛ ਜਿਹੜਾ ਲਾਰੀਆਂ ਨੂੰ ਲਾਭ ਦੇ ਦਿੱਤਾ ਜਾਵੇ। ਸੋ ਇਹਨਾਂ ਨੇ ਕੀ ਕੀਤਾ ਕਿ ਨਵੇਂ ਰੂਟਾਂ ਲਈ ਅਰਜ਼ੀਆਂ ਮੰਗ ਲਈਆਂ ਆਪ ਹੀ, ਫਿਰ ਆਪ ਹੀ ਸਿਫਾਰਿਸ਼ ਕਰ ਦਿੱਤੀ, ਸਟੇਟ ਕਮਿਸ਼ਨਰ ਕੋਲ ਅਰਜ਼ ਕਰ ਦਿੱਤੀ ਕਿ ਜੀ ਸਾਨੂੰ ਟਾਈਮ ਹੈ ਜਿਹੜੇ ਉਹ ਵਧਾਏ ਜਾਣ, ਗੇੜੇ ਸਾਡੇ ਵਧਾਏ ਜਾਣ ਖਾਸ ਰੂਟਾਂ ਤੇ। ਉਹ ਫਾਈਲ ਹੈ ਜਿਹੜੀ ਅਰਜ਼ੀਆਂ ਵਾਲੀ 500 ਅਰਜ਼ੀਆਂ ਪਾ ਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਕੋਲ ਗਈ, ਉੱਥੇ ਵੀ ਸਾਊ ਬੈਠਾ, ਉਹਨੇ ਝੱਟ ਨੋਟੀਫਾਈਡ ਕਰਤਾ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜੇ ਰੋਡਵੇਜ਼ ਜਾਂ PRTC ਦੇ ਜਾਂ ਪਨ ਬੱਸਾਂ ਦੇ ਨਾਲ ਜੁੜੇ ਜਿਹੜੇ ਆਗੂ ਹੈ ਇਹਨਾਂ ਦੀਆਂ ਯੂਨੀਅਨਾਂ ਦੇ, ਉਹਨਾਂ ਨੂੰ ਚੀਜ਼ ਦਾ ਪਤਾ ਲੱਗਿਆ, ਉਹਨਾਂ ਨੇ ਰੌਲਾ ਪਾਇਆ, ਵਿਰੋਧ ਕੀਤਾ। ਫਿਰ ਉਹ ਅਦਾਲਤ ਦੀ ਸ਼ਰਨ 'ਚ ਚਲੇ ਗਏ ਕਿ ਇਹ ਬਿਲਕੁਲ ਸਰਾਸਰ ਚਿੱਟਾ, ਇਹ ਸਭ ਕੁਛ ਚਿੱਟਾ ਦਿਖਾਈ ਦਿੰਦਾ ਹੈ ਕਿ ਇਹ ਨੀਤੀ ਇਸ ਤੇ ਚੱਲਦੇ ਪਏ ਆ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ, ਹੁਣ ਜਾਣ ਵੇਲੇ ਇਹ ਜਿਹੜਾ ਕੰਮ ਇਹ ਕਰਾ ਲਈਏ। ਇਸ ਕਰਕੇ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਸਿੱਧੇ ਤੌਰ ਤੇ ਹਾਕਮ ਧਿਰ ਦੀਆਂ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ। ਉਹਨਾਂ ਨੇ ਸਟੇ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਅਸੀਂ ਇਸ ਤਰ੍ਹਾਂ ਨਹੀਂ ਕਰਨ ਦਿਆਂਗੇ, ਪਹਿਲਾਂ ਤੁਹਾਨੂੰ ਦੱਸਣਾ ਪਵੇਗਾ। ਕਿਉਂਕਿ ਜੇਕਰ ਕੋਈ ਵੀ ਕਿਸੇ ਵੀ ਗਜਟ ਦੇ ਵਿੱਚੋਂ ਕੋਈ ਰੂਟ ਤੇ ਪਰਮਿਟ ਦੇਣਾ ਹੈ, ਉਹਦੇ ਲਈ ਇੱਕ ਪ੍ਰਕਿਰਿਆ ਹੈ, ਬਕਾਇਦਾ ਜਿਹੜੇ ਵੱਡੇ ਅਖਬਾਰ ਛਪਦੇ ਉਹਨਾਂ 'ਚ ਇਸ਼ਤਿਹਾਰ ਦਿੱਤਾ ਜਾਂਦਾ ਹੈ, ਸਾਰਾ ਕੁਛ ਪ੍ਰਕਿਰਿਆਬੱਧ ਹੁੰਦਾ। ਪਰ ਇੱਥੇ ਤਾਂ ਸਭ ਕੁਛ ਕਾਲੀ ਇਹਨਾਂ ਨੇ ਕਰ ਦਿੱਤਾ। ਹੁਣ ਹਾਈ ਕੋਰਟ ਨੇ ਇਸ ਚੀਜ਼ ਨੂੰ ਸਟੇ ਕਰ ਦਿੱਤਾ, ਰੋਕ ਲਾ ਦਿੱਤੀ ਹੈ। ਪਰ ਕੱਲਾ ਇਸ ਮਾਮਲੇ ਦੇ ਵਿੱਚ ਹੀ ਨਹੀਂ, ਪਿੱਛੇ ਜੇ ਇਹਨਾਂ ਨੇ ਇੱਕ ਹੋਰ ਦਾ ਖੇਡਿਆ ਸੀ, ਉਹ ਵੀ ਅਸਫਲ ਹੋ ਗਿਆ। ਇਹਨਾਂ ਨੇ ਕੀ ਕੀਤਾ ਕਿ ਆਖ ਦਿੱਤਾ ਜੀ ਜਿਹੜੀਆਂ ਬੱਸਾਂ ਨੇ ਸਰਕਾਰੀ ਉਹ ਤੀਰਥ ਯਾਤਰਾਵਾਂ ਤੇ ਜਾਣਗੀਆਂ, ਤੇ ਜਿਹੜੀਆਂ ਕੁਝ ਰਹਿ ਗਈਆਂ ਉਹਨਾਂ ਲਈ ਕਹਿੰਦੇ ਜੀ ਅਸੀਂ ਨਵੀਂ ਯੋਜਨਾ ਲਿਆਂਦੀ ਹੈ, ਉਹ ਹੁਣ ਪਿੰਡ ਵਾਲੇ ਰੂਟਾਂ ਤੇ ਚੱਲਿਆ ਕਰਨਗੀਆਂ। ਪਿੰਡ ਵਾਲੇ ਰੂਟਾਂ ਤੇ ਅੱਗੇ ਮਿੰਨੀਆਂ ਬੱਸਾਂ ਬਥੇਰੀਆਂ ਨੇ, ਇਹ ਕਹਿੰਦੇ ਕਿ ਜਿਹੜੀਆਂ ਸਰਕਾਰੀ ਬੱਸਾਂ ਉਹ ਵੀ ਪਿੰਡਾਂ ਨੂੰ ਜਾਇਆ ਕਰਨਗੀਆਂ। ਉਹਦੇ ਪਿੱਛੇ ਭਾਵਨਾ ਇਹ ਸੀ
ਕਿ ਜਿਹੜੇ ਚੰਗੇ ਰੂਟ ਆ ਉੱਥੋਂ ਬੱਸਾਂ ਕੱਢ ਕੇ ਪਿੰਡਾਂ ਨੂੰ ਤੋਰ ਦਿਆਂਗੇ, ਆਪੇ ਲੋਕ ਫ੍ਰੀ ਵਾਲੇ ਦੇ ਵਿੱਚ ਚੜਿਆ ਫਿਰਿਆ ਕਰਨਗੇ। ਕੋਈ 10-20 ਦਿਨ ਚੱਲਿਆ ਕਰੇਗੀ, ਬੱਸ ਆਪੇ ਬੰਦ ਹੋ ਜਾ ਕਰੇਗੀ। ਉਹ ਵੀ ਮਿੰਨੀ ਬੱਸਾਂ ਵਾਲੇ 2 ਅੱਗੇ ਲਾ ਲਿਆ ਕਰਨਗੇ, 2 ਪਿੱਛੇ ਲਾ ਲਿਆ ਕਰਨਗੇ, ਆਪੇ ਡੱਬ ਵੱਜਦੀਆਂ ਰੋਡਵੇਜ਼ ਦੀਆਂ ਫਿਰਨਗੇ। ਫਿਰ ਇਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ, ਉਹ ਟਲ ਗਈ। ਤੇ ਹੁਣ ਤੁਸੀਂ ਇਹ ਦੇਖੋ, ਤੀਰਥ ਯਾਤਰਾਵਾਂ ਤੇ ਵੀ ਸਰਕਾਰੀ ਬੱਸਾਂ ਭੇਜੀਆਂ ਜਾ ਰਹੀਆਂ, ਜਦਕਿ ਇਹਨਾਂ ਦੇ ਕੋਲ ਵੱਡੇ ਵੱਡੇ ਬੱਸਾਂ ਦੇ ਕਾਫਲੇ ਆ, ਉਹ ਨਹੀਂ ਭੇਜੇ ਜਾ ਰਹੇ, ਸਰਕਾਰੀ ਬੱਸਾਂ ਨੂੰ ਭੇਜਿਆ ਜਾ ਰਿਹਾ। ਹੋਰ ਇਹ ਜਿਹੜਾ ਕੀਤਾ ਜਾ ਰਿਹਾ, ਹੋਰ ਨੁਕਤਾ ਸਾਹਮਣੇ ਆਉਂਦਾ ਜਿਹੜਾ, ਉਹ ਇਹ ਆਉਂਦਾ ਕਿ ਹੁਸ਼ਿਆਰਪੁਰ ਦੇ ਵਿੱਚੋਂ ਇਹਨਾਂ ਨੇ 2 ਵੱਡੀਆਂ ਟਰਾਂਸਪੋਰਟਾਂ ਖਰੀਦੀਆਂ। ਉਹਦਾ ਬੇੜਾ ਜਿਹੜਾ 150 ਬੱਸ ਦਾ, ਉਹ ਜਿੱਦਣ ਇਹਨਾਂ ਨੇ ਖਰੀਦੀਆਂ ਅਗਲੇ ਦਿਨ 6 ਪੈਸੇ ਕਿਰਾਇਆ ਵਧਾ ਦਿੱਤਾ ਪਰ ਕਿਲੋਮੀਟਰ ਦਾ। ਫਿਰ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਕਿ 712 ਮਿੰਟ ਹੈ ਜਿਹੜੇ ਸਰਕਾਰੀ ਬੱਸਾਂ ਦੇ ਉਹ ਟਾਈਮ ਆ, ਉਹ ਵੀ ਇਹਨਾਂ ਨੇ ਉਧਰੋਂ ਕਢਾ ਕੇ ਆਪਦੇ ਖਾਤੇ 'ਚ ਪਵਾ ਲਏ। ਸੋ ਬੜੇ ਵੱਡੇ ਪੱਧਰ ਤੇ ਇਹ ਸਾਰਾ ਕੁਝ ਹੋ ਰਿਹਾ ਹੈ। ਮੇਰੇ ਖਿਆਲ ਦੇ ਨਾਲ ਜਿਹੜੀ ਰੋਡਵੇਜ਼ ਕੱਚੇ ਲੱਥੀ ਪਈ ਆ, PRTC ਜਿਹੜੀ ਹੈ ਉਹ ਬਦਹਾਲ ਆ, ਜਿਹੜੀ ਪਨ ਬੱਸ ਆ ਜਿਹੜੀ ਉਹ ਵਿਚਾਰੀ ਫਨ ਸੁੱਟੀ ਬੈਠੀ ਹੈ। ਉਹ ਸਾਰਾ ਕੁਝ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ, ਉਹ ਹਸ਼ਰ ਹੈ ਜਿਹੜਾ ਹੋਇਆ, ਤੇ ਅਸੀਂ ਆਸਾਨੀ ਦੇ ਨਾਲ ਸਮਝ ਸਕਦੇ ਹਾਂ ਕਿ ਉਹ ਹਸ਼ਰ ਹੋਇਆ ਨਹੀਂ। ਵਾਸਤਵਿਕਤਾ ਇਹ ਹੈ ਕਿ ਉਹ ਹਸ਼ਰ ਕੀਤਾ ਗਿਆ। ਜੀ, ਤੇ ਅੱਗੇ ਆਪਾਂ ਲਾਲ ਬੱਤੀ ਵਾਲੀਆਂ ਕਾਰਾਂ ਦੇ ਕਲਚਰ ਦੀ ਗੱਲ ਕਰਦੇ ਹਾਂ, ਤੇ ਹੁਣ ਲੱਗਦਾ ਕਿ ਸਰਪੰਚਾਂ ਨੂੰ ਵੀ ਆਸ ਵੱਜ ਗਈ ਹੈ ਕਿ ਲਾਲ ਬੱਤੀ ਵਾਲੀਆਂ ਕਾਰਾਂ ਮਿਲ ਸਕਦੀਆਂ। ਲੱਗਦਾ ਨਹੀਂ, ਜਾਪਦਾ ਨਹੀਂ, ਕਿਉਂਕਿ ਜੇ ਬੱਸਾਂ ਦੇ ਪਰਮਿਟ ਨਹੀਂ ਮਿਲੇ ਤੇ ਇਹ ਵੀ ਕੋਈ ਨਾ ਕੋਈ ਉੱਥੇ ਅੱਪੜ ਜਾਵੇਗਾ ਕਿ ਜਾਂਦੀ ਵਾਰ ਹੁਣ ਸਰਪੰਚਾਂ ਨੂੰ ਖੁਸ਼ ਕਰਨ ਤੇ ਲੱਗੇ ਆ। ਤੇ ਜੇ ਸਰਪੰਚਾਂ ਨੂੰ ਖੁਸ਼ ਕਰ ਗਏ ਤੇ ਸਰਪੰਚ ਤੇ ਅੱਗੇ ਬਹੁਤਿਆਂ ਨੂੰ ਖੁਸ਼ ਕਰਦਿਆ ਕਰਨਗੇ। ਉਹਨਾਂ ਨੇ ਕਹਿਣਾ ਕਿ ਬੈਠੋ ਲਾਲ ਬੱਤੀ ਵਾਲੀ ਕਾਰ ਦੇ ਵਿੱਚ, ਹੋਰ ਨਹੀਂ ਤੇ ਤੁਹਾਨੂੰ ਖੇਤੋਂ ਪੱਠੇ ਵਢਾ ਲਿਆਉਣੇ ਆ, ਚਲੋ ਆਓ ਤੁਹਾਡਾ ਮੋਟਰ ਤੇ ਗੇੜਾ ਲਵਾ ਲਿਆਉਣੇ ਆ। ਲੋਕਾਂ ਨੂੰ ਖੁਸ਼ ਕਰਨ ਲੱਗ ਪੈਣਗੇ ਤੇ ਫਿਰ ਵੋਟਰਾਂ ਨੂੰ ਰਜਾਉਣ ਵਾਲੀ ਗੱਲ ਹੋ ਜਾਣੀ ਹੈ। ਪਰ ਜੋ ਮਰਜ਼ੀ ਆ, ਮੇਰੇ ਖਿਆਲ ਦੇ ਨਾਲ ਇਹ ਪ੍ਰਕਿਰਿਆ ਜਿਹੜੀ ਤੋੜ ਨਹੀਂ ਚੜ੍ਹਨੀ। ਵੈਸੇ ਗੱਲ ਛਿੜੀ ਆ, ਚਰਚਾ ਛਿੜੀ ਆ। ਇਹਨਾਂ ਨੇ ਜਦੋਂ ਕੁਝ ਇਹੋ ਜਿਹਾ ਕੰਮ ਕਰਨਾ ਹੋਵੇ ਇੱਕ ਵਾਰੀ ਚਰਚਾ ਛੇੜਦੇ ਆ। ਅਖਬਾਰ ਦੇ ਵਿੱਚ ਆਈ ਹੈ ਕਹਾਣੀ, ਸਾਰਿਆਂ ਨੇ ਚੁੰਝ ਚਰਚਾ ਕੀਤੀ ਹੈ, ਸਾਰੀ ਇਸ ਚੀਜ਼ ਦੀ ਮੁਖਾਲਫਤ ਕਰਦੇ ਪਏ ਆ। ਹਾਲਾਂਕਿ ਪੰਚਾਇਤ ਵਿਭਾਗ ਦਾ ਜਿਹੜਾ ਡਾਇਰੈਕਟਰ ਆ ਉਹਨੇ ਵੀ ਕਿਹਾ ਕਿ ਕੋਈ ਸਾਡੇ ਇਹੋ ਜਿਹੀ ਧਿਆਨ ਦੇ ਵਿੱਚ ਗੱਲ ਨਹੀਂ ਕਿ ਅਸੀਂ ਇਹਨੂੰ ਅਮਲ 'ਚ ਲਿਆ ਰਹੇ ਹਾਂ। ਬਸ ਤੇ ਸਿਰਫ ਬਸ ਗੱਲ ਇਹ ਹੈ, ਉਹ ਕਹਿੰਦੇ ਕਿ ਕੁਝ ਸਰਪੰਚਾਂ ਦੀ ਮੰਗ ਆ। ਹੁਣ ਜਿਹੜੇ ਸਰਪੰਚ ਮੰਗ ਕਰਦੇ ਪਏ ਆ, ਉਹ ਸਰਪੰਚ ਪਤਾ ਨਹੀਂ ਕਿੰਨੇ ਕੁ ਗਰੀਬ ਹੋਣਗੇ, ਕਿਉਂਕਿ ਆਮ ਤੌਰ ਤੇ ਅਸੀਂ ਪਿੰਡਾਂ 'ਚ ਸਰਪੰਚ ਵੇਖਦੇ ਆ ਜਿਹੜੇ ਜਨਰਲ ਕੈਟਾਗਰੀ ਦੇ ਆ, ਉਹਨਾਂ ਦੇ ਕੋਲ ਤੇ ਪਹਿਲਾਂ ਹੀ ਗੱਡੇ ਜਿਹੜੀਆਂ ਗੱਡੀਆਂ, ਉਹਨਾਂ ਨੂੰ ਤੇ ਕਾਰਾਂ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਸਰਪੰਚ ਜਨਰਲ ਕੈਟਾਗਰੀ 'ਚ ਬਣਦਾ ਹੀ ਉਹ ਹੈ ਜਿਹੜਾ ਸਰਦਾ ਪੁੱਜਦਾ ਹੋਵੇ। ਮਾਤੜ ਦੇ ਲਈ ਤੇ ਪੰਚਾਇਤ ਮੈਂਬਰੀ ਵੀ ਬੜੀ ਵੱਡੀ ਚੀਜ਼ ਆ। ਦੂਜੀ ਗੱਲ ਇਹ ਹੈ ਕਿ ਇਕੱਲੇ ਸਰਪੰਚਾਂ ਲਈ ਜੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਫਿਰ ਜਿਹੜੇ ਪੰਚਾਇਤ ਮੈਂਬਰ ਉਹ ਕਿੱਧਰ ਜਾਇਆ ਕਰਨਗੇ। ਮੰਨ ਲਓ ਸਰਪੰਚਾਂ ਦੇ 4-5 ਪੰਚਾਇਤ ਮੈਂਬਰ ਵੀ ਜਿਹੜੇ ਆ ਗੱਡੀ 'ਚ ਬਹਿ ਗਏ, ਪਰ ਜਿਹੜਾ ਦੂਜਾ ਧੜਿਆ ਉਹਨੇ ਅੜ ਜਾਇਆ ਕਰਨਾ। ਉਹਨਾਂ ਕਹਿਣਾ ਕਿ ਭਾਈ ਜਾਂ ਤੇ ਅਸੀਂ ਟਰਾਲੀ 'ਚ ਆਵਾਂਗੇ ਜਾਂ ਸਾਡਾ ਕੋਈ ਅੱਡ ਪ੍ਰਬੰਧ ਕਰਕੇ ਦਿਓ, ਕਿਉਂਕਿ ਇੱਥੇ ਧੜੇ ਵੀ 2 ਆ, ਇੱਕ ਦੇ 5 ਮੈਂਬਰ ਹੁੰਦੇ, ਇੱਕ ਦੇ 4 ਹੁੰਦੇ ਆ, ਇੱਕ ਦੇ 3 ਹੁੰਦੇ ਜਾਂ ਇੱਕ ਦੇ 4 ਹੁੰਦੇ ਆ। ਉਹਨਾਂ ਦੀ ਦੋਨਾਂ ਦੀ ਆਪਸ ਦੇ ਵਿੱਚ ਕਦੇ ਨਹੀਂ ਬਣਦੀ, ਦੋਨਾਂ ਧੜਿਆਂ ਦੀ। ਤੇ ਜਾਣਾ ਤੇ ਜਿੱਥੇ ਪੰਚਾਇਤ ਨੇ ਜਾਣਾ ਉੱਥੇ ਸਾਡੀ ਦੂਜੀ ਪੰਚਾਇਤ ਨੂੰ ਵੀ ਚਾਹੀਦਾ। ਉਹਨਾਂ ਨੇ ਕਹਿਣਾ ਕਿ ਸਾਨੂੰ ਵੀ ਸਾਧਨ ਮੁਹੱਈਆ ਕਰਵਾਓ, ਜਾਂ ਤੇ ਫਿਰ ਉਹਨਾਂ ਲਈ ਵੀ ਕੋਈ ਘੋੜਾ ਟਾਂਗਾ ਕੋਈ ਇਹੋ ਜਿਹਾ ਪ੍ਰਬੰਧ ਕਰ ਦੇਣਾ ਚਾਹੀਦਾ। ਪਰ ਕੁੱਲ ਮਿਲਾ ਕੇ ਜਿਸ ਸੂਬੇ ਦੇ ਵਿੱਚ ਅੱਜ ਤੱਕ ਜਿਹੜੀ ਆ ਪੰਚਾਇਤਾਂ, ਮੇਰੇ ਖਿਆਲ ਦੇ ਨਾਲ 3-4 ਸਾਲ ਲੱਗ ਗਿਆ ਇਹਨਾਂ ਨੂੰ ਪੰਚਾਇਤਾਂ ਨੂੰ ਹੋਣ 'ਚ ਆਇਆ ਨੂੰ, ਇੱਥੇ ਮਾਣ ਭੱਤਾ ਹੀ ਨਹੀਂ ਮਿਲਿਆ। 1200 ਰੁਪਈਆ ਉਹਨਾਂ ਲਈ ਕਾਰਾਂ ਦਾ ਪ੍ਰਬੰਧ ਹੋ ਜਾਏਗਾ, ਕੱਲੇ ਸਰਪੰਚ ਲਈ 2 ਗਨਮੈਨਾਂ ਦਾ ਪ੍ਰਬੰਧ ਹੋ ਜਾਏਗਾ, ਔਰ ਉਹਨਾਂ ਕਾਰਾਂ ਦੇ ਜਿਹੜੀਆਂ ਘੱਟੋ ਘੱਟ 13,000 ਮੇਰੇ ਖਿਆਲ ਦੇ ਨਾਲ ਪਿੰਡ ਆ, ਪੰਚਾਇਤਾਂ ਤੇ ਜ਼ਿਆਦਾ ਹੋਣੀਆਂ, ਉਹਨਾਂ ਲਈ ਤੇਲ ਦਾ ਪ੍ਰਬੰਧ ਹੋ ਜਾਏਗਾ। ਜਾਪਦਾ ਨਹੀਂ। ਔਰ ਦੂਜੀ ਗੱਲ, ਜੇ ਇਸ ਤਰ੍ਹਾਂ ਦਾ ਇਹਨਾਂ ਨੇ ਕੀਤਾ ਵੀ, ਕੋਸ਼ਿਸ਼ ਕੀਤੀ ਕਿ ਜਾਂਦੀ ਵਾਰ ਅਸੀਂ ਇਹ ਵੀ ਦਾਅ ਖੇਡ ਲਈਏ, ਪਰ ਮੇਰੇ ਖਿਆਲ ਦੇ ਨਾਲ ਇਹਨੂੰ ਚੈਲੰਜ ਹੋ ਜਾਏਗਾ ਕੋਰਟ ਦੇ ਵਿੱਚ। ਇਸ ਚੀਜ਼ ਦਾ ਵੀ ਸਟੇ ਸ਼ਾਇਦ ਹੋ ਸਕਦਾ ਹੈ, ਕਿਉਂਕਿ ਇਹ ਬਹੁਤ ਔਖਾ ਹੈ, ਖਾਸ ਤੌਰ ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਪਹਿਲਾਂ ਹੀ ਖਜ਼ਾਨਾ ਜਿਹੜਾ ਉਹ ਖਾਲੀ ਪੀਤੇ ਵਾਂਗੂ ਖੜਕਦਾ ਪਿਆ। ਬਹੁਤ ਔਖਾ। ਕੋਈ ਨਾ ਕੋਈ ਸਮਾਜ ਸੇਵੀ, ਕੋਈ ਨਾ ਕੋਈ ਕਾਨੂੰਨਦਾਨ ਆ ਜਿਹੜਾ ਉਹ ਅੜਿੱਕਾ ਪਾ ਦੇਵੇਗਾ। ਪਰ ਗੱਲ ਇੱਥੇ ਕਾਰ ਦੀ ਨਹੀਂ, ਗੱਲ ਤੇ ਅਧਿਕਾਰ ਦੀ। ਪੰਚਾਇਤਾਂ ਦਾ ਸਾਡੇ ਪਿੰਡਾਂ 'ਚ ਹਾਲ ਇਹ ਹੈ ਕਿ ਕੋਈ ਸਰਪੰਚ ਆਪਦੀ ਮਰਜ਼ੀ ਦੇ ਨਾਲ ਮਤਾ ਨਹੀਂ ਪਾਉਣ ਜੋਗਾ, ਉਹਦੇ ਕੋਲ ਇੰਨੀ ਵੀ ਆਜ਼ਾਦੀ ਨਹੀਂ ਹੈ ਕਿ ਮਤਾ ਨਹੀਂ ਪਾ ਸਕਦਾ। ਇੱਥੇ ਹਾਲ ਇਹ ਹੈ
ਕਿ ਜਿਹੜਾ ਵਿਰੋਧੀ ਪਾਰਟੀ ਦਾ ਸਰਪੰਚ ਆ, ਜਿਹੜਾ ਹਾਕਮ ਧਿਰ ਤੋਂ ਉਲਟਾ ਸਰਪੰਚ ਆ, ਉਹਦਾ ਹਾਲ ਇਹ ਹੈ ਕਿ ਆ ਪਿੱਛੇ ਜੇ ਬਰਨਾਲੇ 'ਚ ਅਸੀਂ ਵੇਖਿਆ ਕਿ ਬੀਬੀ ਸਰਪੰਚ ਸੀ, ਉਹ ਸੰਗਤ ਦਰਸ਼ਨ 'ਚ ਚਲੇਗੀ, ਚੰਗੇ ਭਾਗੀ ਉਹਨੂੰ ਇੱਕ ਚੈੱਕ ਮਿਲ ਗਿਆ, ਉਹ ਚੈੱਕ ਲੈ ਕੇ ਹਾਲੇ ਨਿਕਲੀ ਹੈ ਤੇ ਦੂਜੀ ਧਿਰ ਦਾ ਜਿਹੜਾ ਧੜਾ ਖੜਾ ਸੀ ਉਹਨਾਂ ਨੇ ਝੁਰਟ ਮਾਰਿਆ, ਉਹ ਚੈੱਕ ਲੈ ਕੇ ਭੱਜ ਗਏ। ਉਹ ਕਹਿੰਦੇ ਕਿਵੇਂ ਚੈੱਕ ਲੈ ਜਾਏਗੀ ਤੂੰ, ਸਾਡੀ ਸਰਕਾਰ ਆ, ਸਾਡਾ ਪੈਸਾ ਸਾਡੀ ਮਰਜ਼ੀ, ਅਸੀਂ ਨਹੀਂ ਦਿੰਦੇ। ਸੋ ਇੱਥੇ ਸਰਪੰਚਾਂ ਨੂੰ ਅਧਿਕਾਰ ਚਾਹੀਦੇ, ਮੇਰੇ ਖਿਆਲ ਦੇ ਨਾਲ ਕਾਰ ਬਾਅਦ ਚ ਆ ਜਾਏਗੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਤਾਕਤਵਰ ਮੰਤਰੀਆਂ ਦੇ ਇਲਾਕਿਆਂ 'ਚ ਬਿਜਲੀ ਚੋਰਾਂ ਨੂੰ ਮੌਜਾਂ, ਇੱਕ ਦਸਤਾਵੇਜ਼ ਦਾ ਖੁਲਾਸਾ ਕੀਤਾ ਗਿਆ। ਇੱਕ ਬਿਜਲੀ ਵਿਭਾਗ ਦਾ ਬਹੁਤ ਖੁਫੀਆ ਦਸਤਾਵੇਜ਼ ਹੈ ਜਿਹੜਾ ਉਹ ਲੀਕ ਹੋਇਆ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ। ਉਹਦੇ 'ਚ ਬੜੀ ਹੈਰਾਨ ਕਰਨ ਵਾਲੀ ਕਹਾਣੀ ਹੈ। ਉਹ ਇਹ ਹੈ ਕਿ ਜਿਹੜੀ ਸਾਡੀ ਬਿਜਲੀ ਪ੍ਰੋਡਕਸ਼ਨ ਹੁੰਦੀ ਹੈ, ਜਿਹੜੀ ਡਿਵੀਜ਼ਨਾਂ 'ਚ ਅੱਗੇ ਵੰਡੀ ਜਾਂਦੀ ਹੈ, ਤੇ ਉਹ ਵੰਡ ਦਾ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਚੋਰੀ ਹੁੰਦਾ। ਤੇ ਚੋਰੀ ਕਿੱਥੇ ਹੁੰਦਾ ਜ਼ਿਆਦਾ, ਉਹ ਉਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਚੋਰੀ ਦਾ ਸਭ ਤੋਂ ਜ਼ਿਆਦਾ ਮਾਲ ਹੈ ਜਿਹੜਾ ਉਹ ਖਪਤ ਹੁੰਦਾ ਲੰਬੀ ਹਲਕੇ 'ਚ। ਉਸ ਤੋਂ ਇਲਾਵਾ ਜਿੱਦਾਂ ਰਾਮਪੁਰਾ ਫੂਲ ਆ, ਸਿਕੰਦਰ ਸਿੰਘ ਮਲੂਕਾ ਜੀ ਦਾ ਹਲਕਾ ਆ ਗਿਆ, ਬਲਟੋਆ ਸਾਹਿਬ ਦਾ ਹਲਕਾ ਆ ਗਿਆ, ਮਜੀਠੀਆ ਸਾਹਿਬ ਦਾ ਹਲਕਾ ਆ ਗਿਆ। ਇਸ ਤਰ੍ਹਾਂ ਜਿਹੜੇ ਤਾਕਤਵਰ ਮੰਤਰੀ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਇਹ ਜਿਹੜੇ ਵੰਡ ਦੀ ਚੋਰੀ ਹੈ ਉਹ ਜ਼ਿਆਦਾ ਹੈ। ਜਿੱਦਾਂ ਮਸਲਨ ਕਿ ਜੇ ਆਪਾਂ ਦੇਖੀਏ ਪੂਰੇ ਪੰਜਾਬ ਦੇ ਵਿੱਚ 2014-15 ਦੌਰਾਨ ਜਿਹੜੀ ਇਹ ਵੰਡ ਨੁਕਸਾਨੀ ਗਈ, ਉਸ ਦੀ ਐਵਰੇਜ ਸੀਗੀ ਮਾਤਰ 13.4% ਤੇ 2015-16 ਚ ਜਿਹੜੀ ਵੰਡ ਨੁਕਸਾਨੀ ਗਈ ਉਹਦੀ ਸੀਗੀ ਫੀਸਦ 12.71। ਜਦ ਕਿ ਜੇ ਆਪਾਂ ਇਹਨਾਂ ਨੂੰ ਮੰਤਰੀਆਂ ਦੇ ਏਰੀਏ 'ਚ ਲਾਗੂ ਕਰਕੇ ਵੇਖੀਏ, ਜਿਹੜੀ ਪਰਸੈਂਟੇਜ ਚੋਰੀ ਦੀ ਹੈ 12 ਜਾਂ 13, ਉਹ ਆ ਕੇ ਲੰਬੀ ਹਲਕੇ 'ਚ ਪਹੁੰਚ ਜਾਂਦੀ ਹੈ 30% ਨੂੰ, ਜਦ ਕਿ ਮਜੀਠੀਆ ਹਲਕੇ ਦੇ ਵਿੱਚ ਉਹ 40% ਨੂੰ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਹੀ ਜਿੱਦਾਂ ਬਲਟੋਆ ਸਾਹਿਬ ਦਾ ਏਰੀਆ ਹੈ ਉਹ ਉੱਥੇ ਮੇਰੇ ਖਿਆਲ ਦੇ ਨਾਲ ਉਹ 30 ਨੂੰ ਹੈ। ਜਿੱਦਾਂ ਹੋਰ ਇਲਾਕਾ ਹੈ ਸਿਕੰਦਰ ਸਿੰਘ ਮਲੂਕਾ ਦਾ, ਉੱਥੇ ਵੀ 35 ਦੇ ਕਰੀਬ ਆ। ਸੋ ਇਹ ਇੱਕ ਬਹੁਤ ਸਾਫ਼ ਸੰਕੇਤ ਆ ਕਿ ਜਿੱਥੇ ਤਾਕਤਵਰ ਮੰਤਰੀਆਂ ਦੇ ਇਲਾਕੇ ਆ ਉੱਥੇ ਕੋਈ ਨਹੀਂ ਜਾਂਦਾ ਆਉਂਦਾ। ਜੇ ਕੋਈ ਜਾਂਦਾ ਆਉਂਦਾ ਤੇ ਉਹਦਾ ਹਾਲ ਫਿਰ ਉਹਨਾਂ ਕਰਮਚਾਰੀਆਂ ਵਰਗਾ ਹੁੰਦਾ ਜਿਹੜਾ ਪਿੱਛੇ ਜੇ ਅਸੀਂ ਵੇਖਿਆ ਸੀ ਭਿੱਖੀਵਿੰਡ ਤੇ ਮਜੀਠੀਏ, ਇੱਥੇ 2 ਥਾਵਾਂ ਤੇ ਟੀਮਾਂ ਚਲੇ ਗਈਆਂ ਚੈਕਿੰਗ ਕਰਨ। ਚੈਕਿੰਗ ਤੇ ਉਹਨਾਂ ਨੇ ਕੀ ਕਰਨੀ ਸੀ, ਚੈਕਿੰਗ ਤੇ ਉਹਨਾਂ ਦੀ ਹੋ ਗਈ, ਪਹਿਲਾਂ ਉਹਨਾਂ ਨੂੰ ਕੁੱਟਿਆ ਗਿਆ, ਮੁੜ ਕੇ ਕਮਰਿਆਂ 'ਚ ਬੰਦ ਕਰ ਦਿੱਤਾ ਗਿਆ। ਕੇਸ ਕਿੰਨੇ ਬਣਾਉਣੇ ਸੀ, ਉਹ ਜਿਹੜੇ ਬੰਦੇ ਉਹਨਾਂ ਦੇ ਤਾੜੇ ਸੀਗੇ ਵਿਭਾਗ ਦੇ, ਉਹ ਮਿੰਨਤਾਂ ਕਰਕੇ ਛਡਾ ਕੇ ਲਿਆਂਦੇ। ਅੱਜ ਤੱਕ ਉਸ ਕੁੱਟਈਏ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ। ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੱਥੇ ਜ਼ੋਰਾਵਰ ਬੈਠੇ ਆ ਉੱਥੇ ਸਭ ਕੁਝ ਚੱਲੀ ਜਾਂਦਾ ਤੇ ਫਿਰ ਲੋਕ ਵੀ ਖੁਸ਼ ਨੇ। ਉਹ ਕਹਿ ਦਿੰਦੇ ਆ ਕਿ ਪੰਥ ਸਰਕਾਰ ਖੰਭੇ ਤੋਂ ਤਾਰ ਚੱਲੇਗੀ ਯਾਰ, ਮੌਜਾਂ ਹੀ ਮੌਜਾਂ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ। ਸਾਡੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ ਇਸ ਟਾਈਮ ਤੇ ਦਿੰਦੇ ਨੇ ਸਾਨੂੰ ਖਬਰਾਂ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।